ਅਜੀ ਫਰੀਦ ਬਾਲਰ ਸੀ ਬੜਾ ਵੱਡਾ, ਇੰਨਾ ਪਿੱਛੋਂ ਇਹਨੇ ਸਟਾਰ ਲਿਆ, ਕਰਾਊਡ ਨੇ ਬਾਲ ਖੋਲੀ ਭਾਈ। ਸਾਜੀ 3 ਸਕੋਰ ਇੱਕ ਮੈਚ ਚ ਬਣਾਇਆ, ਉਹਦੇ ਫੈਸਲਾਬਾਦ ਆ ਕੇ ਰੌਲਾ ਪਾਇਆ ਕਿ ਨਾ ਮੇਰੇ ਨਾਮ ਦਾ ਅੰਡਰਪਾਸ ਬਣਾਓ। नहीं यार साजी पाकिस्तान सिर्फ एक गल तो रह गया बस कि पूरी टीम ही नीचे चाहिए। अस्सलाम वालेकुम नाज़रीन, हाथ ते नहीं बोलना, बहुत कम भखिया पिया मैच वाला, बहुत भखिया पिया। ਟੀ ਟਾਈਮ ਰਹਿਣ ਦਿੰਦੇ। ਟੀ ਟਾਈਮ ਨੂੰ ਛੱਡੋ ਭਾਈ, ਮੈਂ ਇੰਡੀਆ ਨੂੰ ਜਿਤਾਉਣਾ ਵਾ ਬਸ। ਸਾਜੀ 55 ਸਾਰਾ ਸਕੋਰ ਚਾਹੀਦਾ। ਇੰਡੀਆ ਜਿੱਤਿਆ ਪਿਆ ਉਸਤਾਦ ਜੀ। ਮੈਂ ਤੁਹਾਨੂੰ ਥੋੜਾ ਜਿਹਾ ਮਸ਼ਹੂਰੀ ਜਾਂਦੀ ਨਾ ਨਾਜ਼ਰੀਨ, ਤੇ ਮੈਂ ਤੁਹਾਨੂੰ ਥੋੜਾ ਜਿਹਾ ਜ਼ਰਾ ਹਿਸਾਬ ਕਿਤਾਬ ਨਾਲ ਨਾਲ ਦੱਸ ਦਿੰਦਾ ਵਾ। ਤੇ ਲਾਈਵ ਹੋਏਗਾ ਬੈਟਿੰਗ ਸ਼ੁਗਲ ਮੇਲਾ ਦਾ, ਥੋੜਾ ਜਿਹਾ ਟੈਨਸ਼ਨ ਨਹੀਂ ਲੈਣੀ। ਹਾਂ ਬਈ, ਇਹ ਮੈਂ ਕਾਪੀ ਪੈਨਸਲ ਇਸ ਤੋਂ ਫੜੀ ਆ ਕਿ ਵੀ ਹਰ ਗੇਮ ਤੇ ਨਿਜ਼ਾਮ ਹੋਏਗਾ। ਮੇਰੇ ਪਹਿਲੇ ਦੇ ਦਿਓ ਨਾ ਜਿਹੜੇ 1100 ਦੇਣਾ, ਠਹਿਰ ਜਾ। ਔਰ ਇਹ ਨਹੀਂ ਆ, ਅੱਛਾ ਕਈ ਬੰਦੇ ਨਾ ਜੂਆ ਖੇਡਦੇ ਨਾ ਤੇ ਆਪਣੇ ਨੂੰ ਤਸੱਲੀ ਕੀ ਦਿੱਤੀ ਹੁੰਦੀ, ਉਹ ਯਾਰ ਇਹ ਤੁਸੀਂ ਕਰਦੇ, ਉਹ ਨਹੀਂ ਭਾਈ ਅਸੀਂ ਇੱਥੇ ਚੀਜ਼ ਮੰਗਾ ਕੇ ਖਾ ਲੈਣੀ ਕੋਈ। ਇਹ ਬੜੀ ਕੀੜਾ ਦਿੱਤਾ ਹੁੰਦਾ, ਆਹੋ ਖਾਣ ਪੀਣ ਲਾਇਆ ਵਾ ਪੈਸੇ ਨਹੀਂ ਬਈ। ਇਹ ਨਹੀਂ ਕਿ ਵੀ ਮਤਲਬ ਅਸੀਂ ਪੈਸੇ ਬੋਲਾ ਮਾਫੀ ਦੇਵੇ, ਅਸੀਂ ਨਹੀਂ ਇਦਾਂ ਦਾ। ਜਿੰਨੇ ਸਾਰੇ ਜਿੱਤੇ ਉੱਥੋਂ ਅਸੀਂ ਕੋਈ ਮਤਲਬ ਰੋਟੀ ਛੋਟੀ ਜਾਂ ਕੋਈ ਚੀਜ਼ ਜਾਂ ਚਾਵਲ ਜਾਂ ਬਿਰਿਆਨੀ ਮੰਗਾ ਖਾ ਲੈਣੀ। ਇਹ ਵੀ ਉਦਾਂ ਹੀ ਆ, ਠੀਕ ਹੈ ਨਾ। ਪਰ ਹਰਸਾਦ ਜੀ ਮੈਂ ਤਾਂ ਕਹਿੰਦਾ ਦੋਵੇਂ ਟੀਮਾਂ ਹਾਰ ਜਾਣ। ਅੱਛਾ ਕਈ ਬੰਦੇ ਨੂੰ ਕਹਣਾ ਯਾਰ ਤੂੰ ਜੂਆ ਖੇਡਣਾ ਉਸਤਾਦ ਜੀ, ਰਾਤੀ ਮੈਂ 56 ਹਾਰ ਗਿਆ, ਉਹ ਪੂਰਾ ਹੁੰਦਾ ਨਾ ਲਾ ਮੁੜ ਕੇ ਖੇਲੇ, ਉਹ ਪੂਰਾ ਕਰਨਾ ਬਸ। ਆਪਣੇ ਜਿਹੜੇ ਗਏ ਉਹ ਤੇ ਵਾਪਸ ਲੈਣ ਦਾ ਹੱਕ ਆ ਨਾ ਹੁਣ। ਇਹ ਕਾਹਦਾ ਜੂਆ ਵਾ? ਹਿਸਾਬ ਬਰਾਬਰ ਕਰਕੇ ਛੱਡਣਾ ਚਾਹੀਦਾ। ਹਿਸਾਬ ਬਰਾਬਰ ਕਰਕੇ। ਅੱਧੇ ਨਾ ਬਹੁਤ ਜਿਹੜੇ ਨਾ ਇਹ ਕੰਮ ਕਰਦੇ ਨਾ, ਹਿਸਾਬ ਬਰਾਬਰ ਕਰਨ ਦੇ ਚੱਕਰ ਦੇ ਵਿੱਚ ਸਾਰਾ ਕੁਝ ਆਪਣਾ ਬਰਾਬਰ ਕਰ ਲੈਂਦੇ, ਬਲਕਿ ਉੱਚਾ ਨੀਵਾਂ ਕਰ ਲੈਂਦੇ। ਮਸ਼ਹੂਰੀ ਲੰਮੀ ਚਲੀ ਗਈ। ਔਰ ਹਰ ਬੰਦਾ ਇਸ ਉਮੀਦ ਨਾਲ ਜਾਂਦਾ ਕਿ ਯਾਰ ਕੀ ਮੈਂ ਪਿਛਲੇ ਵੀ ਬੈਲੈਂਸ ਕਰਕੇ ਹੋ ਗਏ। ਤਾਜੀ ਤੁਸੀਂ ਮੇਰਾ ਤੇ 500 ਓਕੇ ਹੀ ਕਰੋ ਨਾ। ਠਹਿਰ ਜਾ, ਮਸ਼ਹੂਰੀਆਂ ਮੁੱਕ ਲੈਂਦੇ ਯਾਰ ਨਾਜ਼ਰੀਨ, ਮੈਂ ਹੀ ਦੇਖਣ ਦੇ ਮਸ਼ਹੂਰੀਆਂ ਮੁੱਕ। ਉਸਤਾਦ ਜੀ ਮੈਂ ਕਹਿੰਦਾ ਇੰਡੀਆ ਜਿੱਤੇ ਜੀ। ਉਹਦੀ ਵਜ੍ਹਾ ਇਹ ਆ, ਅਗਰ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੁੰਦਾ ਤੇ ਮੈਂ ਭਾਈ 100% ਕਹਿਣਾ ਸੀ ਪਾਕਿਸਤਾਨ ਜਿੱਤੇ। ਹੁਣ ਪਾਕਿਸਤਾਨ ਵਿੱਚ ਹੈਗਾ ਨਹੀਂ ਤੇ ਮੈਂ ਕਹਿੰਦਾ ਇੰਡੀਆ ਜਿੱਤੇ। ਉਸਤਾਦ ਜੀ ਖਰਬਾਂ ਰੁਪਈਆਂ ਦੀ ਗੇਮ ਚੱਲਣ ਡਈ ਹੈ। ਮੈਂ ਦੁਆ ਕਰ ਰਿਹਾ ਵਾਂ, ਮੈਂ ਕੋਈ ਹੱਥ ਇੱਕੋ ਹੀ ਫਾਈਨਲ ਫੈਸਲਾ ਨਹੀਂ ਦੱਸ ਰਿਹਾ। ਦੁਆ ਕਰ ਰਿਹਾ ਕਿ ਯਾਰ ਇੰਡੀਆ ਜਿੱਤੇ ਭਾਈ, ਮੇਰਾ ਦਿਲ ਕਰ ਰਿਹਾ ਇੰਡੀਆ ਜਿੱਤੇ। ਯਾਰ ਉਹਨਾਂ ਮਿਹਨਤ ਕਰਕੇ ਆਸਟ੍ਰੇਲੀਅਨ ਅੱਗੇ ਆਏ ਆ ਤੇ ਲਿਆਦਾ ਇੰਡੀਆ ਨੂੰ ਜਿੱਤਣਾ ਚਾਹੀਦਾ। ਇੰਡੀਆ ਜਿੱਤੇਗਾ। ਹਾਂ ਉਸਤਾਦ ਜੀ ਮੈਂ ਤਾਂ ਕਹਿੰਦਾ ਦੋਨੇ ਹੀ ਹਾਰ ਜਾਣ। ਨਹੀਂ ਪਾਗਲ, ਆਸਟ੍ਰੇਲੀਆ ਚਲਾ ਗਿਆ, ਵਰਲਡ ਕੱਪ ਕਿੱਥੇ ਚਲਾ ਜਾਣਾ, ਆਸਟ੍ਰੇਲੀਆ ਪਿਆ ਹੋਣਾ, ਉਹਨਾਂ ਦਾ ਨਹੀਂ ਹਿਸਾਬ ਹੈਗਾ। ਅਸੀਂ ਸਾਡੇ ਕੋਲ ਭਾਵੇਂ ਨਹੀਂ ਹੋਏਗਾ, ਆ ਲਾਹੌਰੋਂ 20 ਕਿਲੋਮੀਟਰ ਵਾਘਾ ਬਾਰਡਰ ਤੋਂ ਪਰੇ ਜਾਓ ਤਾਂ ਸਾਡਾ 30 ਕਿਲੋਮੀਟਰ ਦੂਰ ਸਾਡਾ ਵਰਲਡ ਕੱਪ ਪਿਆ ਹੋਣਾ। ਸਾਡੇ ਕਿੰਨੀ ਲਾਗੇ ਹੋਣਾ ਵਰਲਡ ਕੱਪ? ਲਾਗੇ ਦੇਖਣ ਦੇ ਤੁਸੀਂ ਸਾਇੰਸ ਚੈੱਕ ਕਰੋ। ਉਸਤਾਦ ਜੀ ਇਦਾਂ ਥੋੜੀ ਹੁੰਦਾ ਵੀ ਵਰਲਡ ਕੱਪ ਉਹਨਾਂ ਤੁਹਾਡੇ ਅੱਗੇ ਰੱਖਿਆ ਵੀ ਜਿਹੜਾ ਮਰਜ਼ੀ ਯਾਰ ਸਾਡੇ ਨਾਲ ਦੇ ਘਰ ਪਿਆ ਹੋਵੇ। ਹੁਣ ਤੇਰੇ ਨਾਲ ਦੇ ਘਰ ਜੋ ਇੱਕ ਮਿਸਾਲ ਆ, ਸਨੀ ਦੇਵਲ ਆਇਆ ਹੋਵੇ, ਇਹ ਸ਼ਾਨ ਆਇਆ ਹੋਵੇ, ਮੁਮਰਾਨ ਆਇਆ, ਤੂੰ ਦੱਸਣਾ ਨਹੀਂ ਕਿ ਯਾਰ ਮੇਰੇ ਨਾਲ ਦੇ ਘਰ। ਖੁਸ਼ੀ ਨਾਲ ਉਹ ਠੀਕ ਆ, ਵਰਲਡ ਕੱਪ ਦਾ ਹੋਰ ਮੇਰੀ ਗੱਲ ਸੁਣਨਾ, ਆਤਫ ਅਸਲਮ ਸਾਹਿਬ ਲਾਹੌਰ ਆਪਣੇ ਘਰ ਕਿਤੇ ਬੈਠੇ ਨੇ ਜਾਂ ਕਰਾਚੀ, ਤੈਨੂੰ ਨਹੀਂ ਪਾਰ ਤੇਰੇ ਨਾਲ ਦੇ ਘਰ ਚ ਆਤਫ ਅਸਲਮ ਸਾਹਿਬ ਬੈਠੇ ਹੋਣ, ਤੈਨੂੰ ਮਿਲਣ ਵੀ ਨਾ, ਤੂੰ ਵੇਖੇ ਵੀ ਨਾ, ਤੈਨੂੰ ਇਹ ਯਕੀਨ ਹੋਵੇ ਵੀ ਮੇਰੇ ਨਾਲ ਦੇ ਘਰ ਆਤਫ ਅਸਲਮ ਸਾਹਿਬ ਹੈਗੇ, ਤੇਰੀ ਵਰਥ ਬਣ ਗਈ ਕਿ ਨਹੀਂ? ਚੜ ਜਾਣੇ। ਜਦੋਂ ਸਾਨੂੰ ਪਤਾ ਹੋਣਾ ਕਿ ਆ ਜਿਹੜਾ ਵਰਲਡ ਕੱਪ ਆ ਇਹ ਭਾਜੀ ਸਾਡੇ ਨਾਲ ਦੇ ਘਰ ਪਿਆ ਵਾ, ਹਾਂ ਤੇ ਸਕੂਨ ਮਾਹੌਲ, ਕਾਹਦੀ ਟੈਨਸ਼ਨ। ਲੇਕਿਨ ਜੇ ਨਾਲਦਿਆਂ ਨੇ ਭੋਰੇ 'ਚ ਰੱਖਿਆ ਹੋਵੇ, ਜਿੱਥੇ ਮਰਜ਼ੀ ਰੱਖਿਆ ਹੋਵੇ, ਫਾਸਲਾ ਤਨ ਤੇ ਨਜ਼ਦੀਕ ਨਾ। ਆਸਟ੍ਰੇਲੀਆ ਕਿੱਥੇ, ਆਸਟ੍ਰੇਲੀਆ ਕੀ ਆ? ਲਓ ਜੀ ਨਾਜ਼ਰੀਨ, ਆ ਤੇਰੀ ਖੈਰ। ਲਓ ਜੀ ਨਾਜ਼ਰੀਨ, ਮੈਂ ਤੁਹਾਨੂੰ ਸਕੋਰ ਦੱਸ ਦਿਆਂ। ਬਚ ਗਿਆ ਬਈ 90 ਬਾਲਾਂ ਤੇ 49 ਸਕੋਰ ਆ। 90 ਸਕੋਰਾਂ ਤੇ 49 ਬਾਲ ਚਾਹੀਦੇ ਆ, 99 ਬਾਲ ਚਾਹੀਦੇ, 99 ਸਕੋਰਾਂ ਤੇ 49 ਓਵਰਾਂ ਹੋ ਗਈਆਂ, 92 ਸਕੋਰਾਂ ਤੇ 49 ਬਾਲ ਚਾਹੀਦੇ ਆ। 3 ਆਊਟ ਆ, 3 ਆਊਟ ਆ, 99 ਤੇ 49, 99 ਤੇ 49। ਅਗਲੇ ਗੇਮ ਤੇ 10 ਬਈ, ਅਗਲੀ ਗੇਮ ਤੇ 10। ਅਗਲੀ ਗੇਮ ਤੇ ਨਹੀਂ ਉਸਤਾਦ ਜੀ, 500 ਪਹਿਲੇ ਮੇਰਾ ਲਾਓ ਇੱਥੇ ਇੰਡੀਆ ਤੇ। ਉਹ ਗੇਮ ਹੋ ਵੀ ਗਈ। ਲਓ ਜੀ ਇੰਡੀਆ ਜਿੱਤੇਗਾ। ਲਓ ਇੰਡੀਆ ਜਿੱਤੇਗਾ। ਹਾਂਜੀ 500 ਲਾਓ। ਓਕੇ 500 ਤੇ 1000 ਰੁਪਿਆ ਮੇਰਾ ਲਾਓ ਆਸਟ੍ਰੇਲੀਆ ਤੇ। ਹੈ ਉਹਦੇ ਬਹੁਤੇ ਚਾਂਸ ਆ ਉਸਤਾਦ ਜੀ। ਹਾਂਜੀ ਯਾਰ ਤੇ ਤੂੰ 500 ਆਸਟ੍ਰੇਲੀਆ ਤੇ ਹੀ ਲਾ ਲਾ। ਨਹੀਂ ਕੀ ਪਤਾ ਇੰਡੀਆ ਜਿੱਤੀਏ ਬਰਾਬਰ ਹੋ ਜਾਏਗਾ ਕੋਈ ਮਾੜਾ ਮੋਟਾ। ਇੰਡੀਆ ਜਿੱਤੇਗਾ ਤੇ ਤੂੰ 500 ਕੋਲੋਂ ਪਾ ਕੇ ਦੇਣਾ ਹੀ ਆ ਆਸਟ੍ਰੇਲੀਆ ਨੂੰ। ਮੈਂ ਹਰਨਾ ਨਹੀਂ ਨਾ ਕਿਸੇ ਪਾਸਿਓਂ, ਇੱਕ ਪਾਸਿਓਂ ਮੈਂ ਜਿੱਤ। ਉਹ ਮੇਰੇ ਵਾਲਾ ਕੰਮ ਕਰ ਵੇ, ਮੈਂ 10,000 ਇੰਡੀਆ ਤੇ ਲਾਇਆ, 10,000 ਆਸਟ੍ਰੇਲੀਆ ਤੇ ਲਾਇਆ। ਹਾਂ ਆਉਣੇ ਕਿੰਨੇ? 10 ਹੀ। ਅੱਲਾ ਦੇ ਬੰਦੇ ਨਾਜ਼ਰੀਨ, ਅਦਰ ਹੁਣ ਤੁਸੀਂ ਮੇਰੀ ਲੌਜਿਕ ਸਮਝਣਾ, ਦੋਵਾਂ ਪਾਸੇ ਲਾਉਣ। ਅਗਰ ਮੈਂ ਲਾ ਦਿਆ ਕੱਲੇ ਇੰਡੀਆ ਤੇ 10,000
ਤੇ ਇੰਡੀਆ ਹਾਰ ਜੇ ਤੇ ਮੈਂ ਹਾਰਿਆਂ ਦੀ ਲਿਸਟ 'ਚ ਆ ਗਿਆ ਕਿ ਜੀ ਮੈਂ ਹਾਰ ਗਿਆ। ਮੈਂ 10 ਲਾਇਆ ਆਸਟ੍ਰੇਲੀਆ ਤੇ ਵੀ, ਹਾਂ ਸਹੀ ਕੋਈ ਵੀ ਜਿੱਤ ਗਿਆ। ਜਿੱਤਿਆ ਵਾਲਿਆਂ 'ਚ ਨਾਂ ਤੇ ਹੋ ਜਾਊਗਾ ਨਾ। ਹਾਂ ਸਹੀ ਸਹੀ ਤੇ ਭਾਈ ਜੇ ਹਾਰੇ ਆ ਤੇ ਜਿੱਤੇ ਵੀ ਆ। ਓਕੇ ਨਹੀਂ ਫਿਰ ਹਾਰਨ ਵਾਲਾ ਕਿਉਂ ਕਿੰਨਾ, ਫਿਰ ਜਿੱਤੇ ਹੀ। ਜਿੱਤੇ ਆ, ਸਹੀ ਸਹੀ ਇਹ ਠੀਕ ਆ। 500 ਮੇਰਾ ਉਸਤਾਦ ਜੀ ਲਾਓ ਹੋਰ। 500 ਤੇ ਰਨ ਜਲਦੀ ਜਾਂਦਾ, ਇੱਕ ਟੀਮ ਤੇ ਲਾ ਜਲਦੀ। ਹਾਂਜੀ ਇਹ 40 ਓਵਰਾਂ ਤੋਂ ਪਹਿਲੇ 200 ਹੋ ਜਾਏਗਾ। 500 40 ओवर से पहले 6 ਰਹਿ ਗਿਆ ਉਸਤਾਦ ਜੀ, ਇਹ ਕੀ ਗੱਲ ਹੋਈ? ਉਹ ਤੇ ਹੋ ਜਾਣਾ। 5 ਓਵਰਾਂ ਦੇ 4 ਸਕੋਰ ਕੈਂਡਲ ਹੋ ਜਾਏਗਾ ਤੇ ਹੋਣਾ ਨਹੀਂ ਹੈਗਾ। ਤੇ ਘੱਟ ਪੈਸੇ ਦੇ ਦੇ। ਇੱਕ ਇੱਕ ਬਾਲ ਤੇ ਲਾਓ ਜਿੱਦਾਂ ਅੱਗੇ ਲਾ। ਚੱਲ ਵੀ ਲਾ ਬਾਲ ਤੇ ਲਾ। ਮੇਰਾ ਬੀਟ ਬਾਲ 50 ਰੁਪਏ ਦਾ। 50 ਰੁਪਏ ਦਾ ਬੀਟ ਤੇਰਾ ਆਊਟ ਕਿੰਨੇ ਤੇ? ਫ੍ਰੀ। ਇਹ ਆਪਾਂ ਤਾਂ ਵੀ ਹਾਰ ਗਈ। ਹੁਣੇ ਹੁਣੇ ਦੱਸੋ ਅਗਲੇ ਬਾਲ ਮੇਰੀ ਦਾ। ਸਿੰਗਲ ਆ। ਹੁਣ ਦੱਸੋ ਜਲਦੀ। ਆ ਸਿੰਗਲ ਲੱਗ ਗਈ ਆ। ਮੇਰਾ ਚੌਕਾ। ਅਗਲੇ ਬਾਲ ਤੇ ਕਿੰਨੇ ਦਾ? ਇਹ 400 ਦਾ ਉਹ ਹੀ ਜਿਹੜਾ ਪਰ 400 ਦਾ ਚੌਕਾ। ਤੂੰ ਦੱਸ ਬਈ। ਮੇਰਾ ਉਸਤਾਦ ਜੀ ਇਹ ਸਿੰਗਲ ਪਜਾਵਾਂ ਦੀ ਤੇ 75 ਦੀ ਡਬਲ। ਤੂੰ ਦੱਸ ਯਾਰ। ਮੇਰੀ ਉਸਤਾਦ ਜੀ 50 ਰੁਪਏ ਦੀ ਬਾਲ ਬੀਟ ਹੀ ਆ। ਫਿਰ ਤੂੰ ਬੀਟ ਹੀ ਕਰਾਈ ਜਾ ਰਿਹਾ। ਪਹਿਲਾ ਓਵਰ ਦਾ ਬਾਹਰ ਹੋਣਾ, ਬੀਟ ਹੀ ਹੋਣਾ ਵਾ। ਯਾਰ ਇੱਕ ਮੇਰੀ ਗੱਲ ਸੁਣੋ ਤੁਸੀਂ। ਸਹੀ ਤੂੰ ਫਰੀਦ ਆਪਣੀ ਇਮਾਨਦਾਰੀ ਨਾਲ ਗੱਲ ਦੱਸਣੀ ਹੈ। ਹੁਣ ਪਾਕਿਸਤਾਨ ਹੋ ਗਿਆ ਬਾਹਰ ਵਰਲਡ ਕੱਪ ਚੋਂ, ਠੀਕ ਹੈ ਨਹੀਂ? ਪਿੱਛੇ ਰਹਿ ਗਿਆ ਇੰਡੀਆ ਤੇ ਆਸਟ੍ਰੇਲੀਆ ਇਸ ਟਾਈਮ ਫਾਈਨਲ ਜਿਹੜਾ ਹੋ ਰਿਹਾ। ਉਸਤਾਦ ਜੀ ਸਹੀ ਦੱਸੀ ਦਿਲ ਨੂੰ ਕਿ ਤੇਰਾ ਦਿਲ ਕੀ ਕਹਿ ਰਿਹਾ, ਕੌਣ ਜਿੱਤੇ? ਸਹੀ ਦੱਸੀ ਤਾਂ ਝੂਠ ਨਹੀਂ ਬੋਲਣਾ। ਵੈਸੇ ਮੈਂ ਉਸਤਾਦ ਜੀ ਮੇਰਾ ਦਿਲ ਕਹਿਣ ਡਿਆ ਵਾ ਵੀ ਇੰਡੀਆ ਜਿੱਤੇ। ਉਹਦੀ ਵਜ੍ਹਾ ਪਤਾ ਕੀ ਆ ਉਸਤਾਦ ਜੀ? ਅਸੀਂ ਜਿੰਨਾ ਮਰਜ਼ੀ ਲੜਦੇ ਆ, ਜਿੰਨੇ ਮਰਜ਼ੀ ਅਸੀਂ ਦੁਸ਼ਮਣ ਆ ਇੱਕ ਦੂਜੇ ਦੇ। ਦੇਖ ਮੇਰੀ ਗੱਲ ਸੁਣ, ਇਹ ਉਹ ਹਿਸਾਬ ਆ ਕਿ ਉਸਤਾਦ ਜੀ ਸਾਡੇ ਉੱਤੇ ਲੱਖਾਂ ਫੈਨ ਨੇ, ਭਰਾ ਨੇ, ਇੰਨਾ ਪਿਆਰ ਉਧਰੋਂ ਮਿਲਦਾ। ਸਭ ਤੋਂ ਵੱਡੀ ਗੱਲ ਭਾਜੀ, ਇੰਡੀਆ ਜਿੱਤੇ। ਮੇਰੇ ਦਾਦਕਿਆਂ ਦਾ ਮੁਲਕ ਆ, ਨਾਨਕਿਆਂ ਦਾ ਮੁਲਕ ਆ। ਵੈਸੇ ਵੀ ਹਮਸਾਇਆਂ ਦਾ ਬੜਾ ਭਾਈ ਕਾਫੀ ਮੇਰੇ ਨਾਨਕੇ ਉੱਥੇ ਜੰਮੇ ਪਲੇ, ਉਹਨਾਂ ਦੇ ਪਿਓ ਦਾਦੇ, ਮੇਰੇ ਪਿਓ ਦਾਦੇ ਦੇ ਨਾਨਕੇ ਦਾਦਕੇ ਉੱਥੇ ਦੇ ਆ। ਤੇ ਇਹਦਾ ਨਾਂ ਫਿਰ ਨਾਨਕਾ ਲੀਗ ਰੱਖ ਲਈ। ਉਸਤਾਦ ਜੀ ਖਰਬਾਂ ਰੁਪਈਆਂ ਦੀ ਗੇਮ ਹੋਣੀ, ਤੁਸੀਂ ਨਾਨਕਿਆਂ ਦਾ ਦੇ। ਇੰਡੀਆ ਨੂੰ ਨਾ ਅਸੀਂ ਭਾਰਤ ਦੀ ਜਿਹੜੀ ਇੰਡੀਆ ਪੰਜਾਬ ਦੀ ਵਜ੍ਹਾ ਤੋਂ ਕਈ ਇੰਡੀਆ ਜਿਹੜਾ ਸਾਡੇ ਨਾਲ ਦੁਸ਼ਮਣੀ ਰੱਖਦਾ ਨਾ, ਉਹਨੂੰ ਵੀ ਪਿਆਰ ਕਰਨੇ। ਤੁਹਾਨੂੰ ਪਤਾ ਸਾਡੇ ਨਾਲ ਗਲਤ ਵੀ ਕਰਦੇ ਨੇ, ਲੇਕਿਨ ਇੰਡੀਆ ਪੰਜਾਬ ਦੀ ਵਜ੍ਹਾ ਤੋਂ, ਪੰਜਾਬੀਆਂ ਦੀ ਵਜ੍ਹਾ ਤੋਂ ਅਸੀਂ ਉਹਨਾਂ ਨਾਲ ਪਿਆਰ ਕਰਾਂਗੇ ਸਾਰੀ ਇੰਡੀਆ ਨੂੰ। ਫਰੀਦ ਭਾਈ ਸਾਰਾ ਜਿਹੜਾ ਨਾ ਮੀਡੀਆ ਤੇ ਸਿਆਸਤ ਨੇ ਸਾਨੂੰ ਲੜਾਇਆ, ਉਂਝ ਪਿਆਰ ਉਹ ਵੀ ਸਾਡੇ ਨਾਲ ਭਾਈ ਮੇਰਾ ਵੀ ਦਿਲ ਕਹਿੰਦਾ ਪਿਆਰ। ਸਲਮਾਨ ਖਾਨ ਨੇ ਮੇਰਾ ਨਾਮ ਲਿਆ ਕਦੀ? ਨਾ ਮੇਰਾ ਨੀਲ ਕਪੂਰ ਨੇ। ਨਹੀਂ ਸਹੀ ਗੱਲ, ਤੇਰਾ ਬੁਲਾਉਣਾ ਬਣਦਾ ਹੀ ਨਹੀਂ ਉਹਨਾਂ ਨੂੰ। ਜਦੋਂ ਨਾ ਉਹਨਾਂ ਨੇ ਬੁਲਾਇਆ ਕਦੀ, ਸ਼ਾਹਰੁਖ ਖਾਨ ਵੀ ਏਦਾਂ ਹੀ ਕੋਲੋਂ ਲੰਘ ਜਾਂਦਾ। ਤੇਰਾ ਨਾ ਬੁਲਾਇਆ ਕਦੀ, ਤੇਰਾ ਉਹਨਾਂ ਨੂੰ ਬੁਲਾਉਣਾ ਨਹੀਂ ਬਣਦਾ। ਜਦੋਂ ਜ਼ਾਹਰੀ ਗੱਲ ਆ, ਸਹੀ ਗੱਲ ਆ। ਉਸਤਾਦ ਜੀ ਇਹਦਾ ਨਾਲੇ ਕੀ ਪਤਾ ਲੱਗਦਾ, ਮਾਈਕਲ ਜੈਕਸਨ ਤੇ ਜੇ ਪਰਚਾ ਕਰਾ ਸਕਦਾ ਤੇ ਸਲਮਾਨ ਉਹ ਯਾਰ ਮੈਂ 2.5-3 ਸਾਲ ਹੋ ਗਏ ਮੈਂ ਸੰਜੇ ਦੱਤ ਦੀ ਫੋਨ ਹੀ ਨਹੀਂ ਸੁਣਨ ਦਿਆ, ਇਸੇ ਵਜ੍ਹਾ ਤੇ। ਹਾਂ ਨਹੀਂ ਸੁਣਿਆ ਨਾ? ਨਾ ਦੇ ਦਿਓ ਉਹਦੇ ਪੈਸੇ। ਨਾ 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 ਮੈਂ ਉਹਦਾ ਫੋਨ ਹੀ ਨਹੀਂ ਸੁਣਨ ਦਿਆ। ਲੱਗ ਉਹਦੇ ਕੋਲ ਮੇਰਾ ਨੰਬਰ ਵੀ ਨਹੀਂਗਾ। ਅੱਜ ਹੀ ਆ ਜਾ ਕੇ ਮੂੰਹ ਮਾਰਦਾ। 82 ਬਾਲਾਂ ਤੇ 44 ਸਕੋਰ ਵੀ ਨਾਜ਼ਰੀਨ ਨੇ। ਆ ਵਿਕਟ ਡੱਕ ਕੇ ਰੱਖਣ ਨਾਲ ਤੇ ਆਸਟ੍ਰੇਲੀਆ ਦਾ ਮੈਚ ਆ। ਹੁਣ ਪੇਟੀ ਰੱਖਦੇ ਨਾ ਅੱਗੇ, ਹੁਣ ਉਹ ਹੋ ਜਾਣਾ ਵਾ ਸਕੂਨ ਦੇ ਨਾਲ ਹੀ। ਉਸਤਾਦ ਜੀ ਮੇਰਾ ਵੀ ਦਿਲ ਕਹਿੰਦਾ ਵਾ ਇੰਡੀਆ ਨੇ ਜਿੱਤਣਾ ਵਾ, ਮੇਰੇ ਵਾਲੀ ਫੀਲਿੰਗ ਹੀ ਆ ਤੁਹਾਡੀ ਵੀ। ਲੇਕਿਨ ਆ ਜਿਹੜਾ ਕਰੈਕਟਰ ਆਉਂਦਾ ਆ ਲੈ ਦਿਮਾਗ ਮੇਰਾ ਉਸਤਾਦ ਜੀ ਲੋ ਕਾਸੀਆਂ ਤੇ 38 ਰਹਿ ਗਏ ਆ। ਹਾਂਜੀ ਉਸਤਾਦ ਜੀ ਮੈਂ ਆਸਟ੍ਰੇਲੀਆ ਦੇ ਨਾਲ ਆ, ਮੈਨੂੰ ਯੈਲੋ ਰੰਗ ਦਾ ਯਾਰ ਆਸਟ੍ਰੇਲੀਆ ਅੱਗੇ ਵੀ ਆਸਟ੍ਰੇਲੀਆ ਕੋਈ ਵਰਲਡ ਕੱਪ 5 ਹਾਂਜੀ 5ਵਾਂ ਚੱਲਿਆ ਜੀ ਉਹਨਾਂ ਕੋਲ ਲਗਾਤਾਰ। ਨਹੀਂ ਲਗਾਤਾਰ ਨਹੀਂ, ਦੋ ਇਹ ਉਹ ਇੱਕ ਹੋਰ ਜਿੱਤੀ ਸੀ, ਇੰਗਲੈਂਡ ਜਿੱਤੀ ਸੀ ਮੇਰਾ। ਨਹੀਂ 5 ਵਾਰੀ ਵਰਲਡ ਕੱਪ ਇਹਨੇ, 5ਵੀਂ ਵਾਰੀ ਇਹਨੇ ਲੈਣਾ ਵਰਲਡ ਕੱਪ। ਹਾਂਜੀ ਅਸੀਂ ਇੱਕ ਨੂੰ ਹੀ ਇੰਨਾ ਚੱਟ ਲਿਆ, ਚੁੰਮ ਲਿਆ। ਯਾਰ ਇਹ ਨਾ ਫਾਈਨਲ ਦੇ ਖਿਲਾੜੀ ਆ ਆਸਟ੍ਰੇਲੀਆ ਜਿਹੜੇ ਵੱਡੇ ਮੈਚਾਂ ਦੇ। ਸਹੀ ਗੱਲ, ਵੱਡੇ ਮੈਚਾਂ ਦੇ, ਫਸੇ ਮੈਚਾਂ ਦੇ ਇਹ ਟੀਮ ਆ ਬੜੀ ਅੱਛੀ। ਇਹ ਦਿਲ ਕਰੇ ਪਹਿਲੇ ਹਾਰ ਹੋ ਜਾਂਦੀ ਹੋਵੇ ਐਵੇਂ। ਲੇਕਿਨ ਉਸਤਾਦ ਜੀ ਇਹ ਜਦੋਂ ਸਾਡੇ ਅਸੀਂ ਹੈਗੇ ਆ ਪਹਿਲੇ ਖੇਲਣ ਵਾਲੇ, ਉਹ ਤਾਂ ਵੀ ਹਾਰਨ ਵਾਲੇ। ਹਾਂ ਨਹੀਂ ਸਾਡੀ ਪਾਕਿਸਤਾਨ ਨੇ ਕੋਈ ਮਾੜਾ ਖੇਲਿਆ ਯਾਰ ਕੀ ਉਹ ਤੋਬਾ। ਉਸਤਾਦ ਜੀ ਨਹੀਂ, ਮੁੰਡਿਆਂ ਨੇ ਮਿਹਨਤ ਤੇ ਨਹੀਂ ਕੀਤੀ। ਨਹੀਂ ਯਾਰ ਜ਼ੋਰ ਉਹਨਾਂ ਨੇ ਪੂਰਾ ਲਾਇਆ ਹੀ ਨਹੀਂ, ਯਕੀਨ ਕਰ। ਨਹੀਂ ਬਾਬਰ ਕੱਲਾ ਹੀ ਚੱਲ ਜਾਂਦਾ ਨਾ ਉਸਤਾਦ ਜੀ ਦੇ ਮੈਚ, ਅਸੀਂ ਕਿਤੇ ਵੀ ਹਾਰ ਜਾਣਾ ਯਾਰ। ਹਾਰ ਜਿੱਤ ਨੂੰ ਕਦਰਾਂ। ਅੱਛਾ ਯਾਰ ਸਿਰਫ ਇੱਕ ਬੋਲਰ ਅੱਛਾ ਪਾ ਲੈਂਦੇ ਨਾ ਤੇ ਤਾਂ ਵੀ ਸੇਮ ਕੰਡੀਸ਼ਨ ਹੋਣੀ ਸੀ। ਨਹੀਂ ਉਸਤਾਦ ਜੀ ਮੈਨੂੰ ਸਿਰਫ ਮਾਮਲਾ ਹੱਕ ਤੇ ਜੈਨੂਅਲ ਗੱਲ ਦੱਸਾਂ, ਮੈਨੂੰ ਮਾਮਲਾ ਹੱਕ ਤੇ ਗੁੱਸਾ ਵਾ ਕਿ ਉਹਨੇ ਜਿਹੜੇ 4 ਸਕੋਰ ਬਣਾਏ ਉਹ ਵੀ ਕਿਉਂ ਬਣਾਏ। ਨਹੀਂ ਯਾਰ ਉਸਤਾਦ ਜੀ ਪਾਕਿਸਤਾਨ ਸਿਰਫ ਇੱਕ ਗੱਲ ਤੋਂ ਰਹਿ ਗਿਆ ਬਸ, ਕਿ ਪੂਰੀ ਟੀਮ ਹੀ ਨਹੀਂ ਸੀ ਚਾਹੀਦੀ।
ਆ ਮਾੜਾ ਜਿਹਾ ਫਾਲਟ ਕਿਤੇ ਤੋਂ ਲੈ ਸਿਰਫ ਇਸ ਵਜ੍ਹਾ ਤੋਂ ਹਰੇ, ਬਸ ਬਾਕੀ ਸਾਰਾ ਕੁਝ ਵੀ ਨਹੀਂ ਸੀ ਠੀਕ। ਯਕੀਨ ਕਰ ਸਾਜੀ ਮੁੰਡੇ ਦੀ ਮਿਹਨਤ ਤੇ ਨਹੀਂ ਨਾ ਨਜ਼ਰ ਆਈ ਮੈਨੂੰ ਯਾਰ ਕਿਆ ਇਸ ਗੱਲ ਦਾ ਦੱਸ ਬਈ ਕਿਆ ਕਰੇ, ਸੁਭਾਨ ਅੱਲਾ ਯਾਰ। ਐਵੇਂ ਸਾਜੀ ਉਤੋਂ ਖਿੱਚ ਕੇ ਨਾ ਤੇ ਉਹ ਦੇਈ ਜਾ ਅਸਤੀਫੇ ਦੇਈ ਜਾ ਰਹੇ ਨੇ ਯਾਰ। ਸਾਜੀ ਲੇਕਿਨ ਜੇ ਬੈਟਿੰਗ ਨਹੀਂ ਨਾ ਚੱਲੀ ਤੇ ਬੋਲਿੰਗ ਵੀ ਨਹੀਂ ਜੇ ਚੱਲੀ। ਹਾਂ ਨਹੀਂ ਭਾਈ ਸ਼ਾਹੀਨ ਅਫਰੀਦੀ ਜਿਹੜਾ ਉਹ ਵੀ ਇਦਾਂ ਹੀ ਰਿਹਾ। ਅੱਛਾ ਯਾਰ ਬਾਕੀ ਮਤਲਬ ਉਹ ਜਿਹੜਾ ਬਾਕੀ ਹਰ ਖਿਲਾੜੀ ਦੀ ਨੇ ਆਪਣੀ ਜ਼ਿੰਮੇਵਾਰੀ ਹੁੰਦੀ ਨਾ। ਹੁਣ ਅਗਰ ਬਾਬਰ ਆਜ਼ਮ ਆ, ਉਹ ਬਾਕੀਆਂ ਦਾ ਦੇਣਦਾਰ ਤੇ ਨਹੀਂ ਹੈਗਾ ਵੀ ਇੰਨੇ ਸਹੀ, ਉਹ ਤੇ ਆਪਣਾ ਠੀਕ ਹੈ ਨਾ, ਤੇ ਆਪਣਾ ਤੁਸੀਂ ਦੱਸੋ ਵੀ ਕਿੱਥੇ ਸਹੀ ਖੇਡਿਆ ਉਹ। ਲੇਕਿਨ ਸਾਜੀ ਮੁੰਡਿਆਂ ਨੇ ਐਫਰਟ ਕੋਈ ਨਹੀਂ ਕੀਤਾ। ਓਏ ਹੋਏ ਯਾਰ ਨਾਜ਼ਰੀ ਬਈ ਨਹੀਂ ਅੱਛਾ ਤੁਸੀਂ ਰਜ਼ਵਾਨ ਤੇ ਗਿਲਾ ਨਹੀਂ ਕਰ ਸਕਦੇ, ਉਹ ਹੈ ਹੀ ਰਜ਼ਵਾਨ ਉਹਨਾਂ ਦੇ ਤਰ੍ਹਾਂ ਹੀ ਖੇਡਿਆ, ਉਹ ਵੀ ਏਦਾਂ ਹੀ ਖੇਡਿਆ। ਨਹੀਂ ਸਹੀ ਗੱਲ ਆ ਯਾਰ। ਤਾਜੀ ਹੁੰਦਾ ਨਾ ਇੱਕ ਬੰਦਾ ਵੀ ਇੱਕ ਅੱਧਾ ਨਹੀਂ ਚੱਲਿਆ, ਉਹ ਸਾਰੇ ਹੀ ਨਹੀਂ ਚੱਲੇ ਭਾਈ ਕੋਈ। ਹਾਂ ਨਹੀਂ ਹੁਣ ਵੇਖੋ ਸਾਜੀ ਵਰਲਡ ਕੱਪ ਵੱਡਾ ਵੱਡਾ ਇਵੈਂਟ ਹੈ, ਤੁਸੀਂ ਸਿਲੈਕਸ਼ਨ ਕਮੇਟੀ ਕੋ ਅੱਛੀ ਸਿਲੈਕਟ ਕਰੇ ਕਮੇਟੀ। ਹੁਣ ਮੈਨੂੰ ਭਾਈ ਸ਼ੋਏਬ ਦੀ ਗੱਲ ਦਾ ਮੈਨੂੰ ਬੜਾ ਦੁੱਖ ਲੱਗਾ ਕਿ ਸ਼ੋਏਬ ਮਲਕ ਦਾ ਫੋਨ ਆਇਆ, ਉਹ ਮੈਨੂੰ ਕਹਿੰਦਾ ਯਾਰ ਭਾਈ ਫਰੀਦ ਕਹਿੰਦਾ ਯਾਰ ਰੌਲਾ ਹੈ ਬਾਬਰ ਨਾਲ ਮੇਰੀ ਕਿਹੜੀ ਗੱਲ ਹੈ ਡੀ, ਦੁਸ਼ਮਣੀ ਵੀ ਨਹੀਂ ਲੈਣਾ। ਆਸਫ ਉਦਣ ਮਿਲਿਆ, ਆਸਫ ਅਲੀ ਉਦਣ ਮਿਲਿਆ, ਮੈਂ ਕਿਹਾ ਪੈ ਜੂਸ ਪਿਉਣਾ ਵਾ, ਨਾਰ ਦਾ ਜੂਸ ਮੈਂ ਪਿਉਣਾ, ਉਹ ਵੀ ਹਾਂ ਉਹ ਇਸੇ ਤਰ੍ਹਾਂ ਸਾਰੇ ਵਿਚਾਰੇ ਸਿਰ ਪੜ ਕੇ ਬੈਠੇ, ਸਾਨੂੰ ਬਿਠਾਇਆ ਖਿਲਾਇਆ ਨੇ। ਯਾਰ ਕੋਈ ਗੱਲ ਨਹੀਂ ਫਰੀਦ, ਇਹ ਚੱਲਦਾ ਹੀ ਹੈ ਏਦਾਂ। ਉਹ ਯਾਰ ਏਦਾਂ ਥੋੜੀ ਹੁੰਦਾ ਯਾਰ, ਚਾਚਾ ਨਹੀਂ ਚੱਲਿਆ। ਓਏ ਸਾਜੀ ਉਹਦਾ ਬੱਲਾ, ਚਾਚਾ ਇਫਤਖਾਰ, ਉਹ ਬੱਲਾ ਇੰਜ ਥੱਲੇ ਹੀ ਹੁੰਦਾ। ਯਾਰ ਨਾਜ਼ਰੀਨ ਆਪਣਾ ਜਿਹੜਾ ਚਾਚਾ ਇਫਤਖਾਰ ਹੈ ਨਾ ਯਾਰ, ਕਮਾਲ ਉਹਨੂੰ ਨਾ ਮਤਲਬ ਉਹਨੂੰ ਮੌਕਾ ਨਹੀਂ ਕਿਤੇ ਉਹਨੂੰ ਛੱਡਿਆ ਉਹਨੇ, ਕੋਈ ਵੀ ਜਿੱਥੇ ਉਹਨੇ ਨਾ ਦੱਸਿਆ ਹੋਵੇ ਵੀ ਮੈਨੂੰ ਨਹੀਂ ਖੇਡਣਾ। ਯਕੀਨ ਉਹਨੂੰ ਨਾ। ਹਾਂ ਅੱਛਾ, ਕਿਸਮਤ ਦੀ ਵੀ ਗੱਲ ਹੁੰਦੀ ਹੈ। ਹਾਂਜੀ ਸਹੀ ਹੈ ਨਾ, ਕਿਸਮਤ ਦੀ ਵੀ ਗੱਲ ਹੁੰਦੀ ਹੈ ਉਸਤਾਦ ਜੀ। ਤੇ ਗੱਲ ਇਹ ਹੈ ਕਿ ਨੋ ਡਾਊਟ ਕਿ ਇਹਨਾਂ ਨੇ ਜਾਨ ਪੂਰੀ ਕੀ ਅੱਧੀ ਵੀ ਨਹੀਂ ਮਾਰੀ। ਸਹੀ ਗੱਲ ਆ ਸਾਜੀ, ਲੇਕਿਨ ਫੇਰ ਵੀ ਪਤਾ ਨਹੀਂ ਕਿਉਂ ਬਾਹਰ ਹੋ ਗਏ। ਟੀਮ ਅੱਛਾ ਖੇਲੀ ਭਾਵੇਂ ਨਹੀਂ ਖੇਲੀ, ਲੇਕਿਨ ਅੰਪਾਇਰ ਜਿਹੜੇ ਨਾ ਉਹ ਸਾਰੇ ਇਹਨਾਂ ਦੇ ਪਤਾ ਨਹੀਂ ਕਿਉਂ ਨਾਲ ਸੀ। ਹਾਂ ਸਾਜੀ ਜੇ ਚੱਲ ਜਾਂਦਾ ਨਾ ਉਹ ਚਾਚਾ ਜੈਨੂਨ ਸਾਜੀ ਉਹਦੀਆਂ ਕਮਾਲ ਦੀਆਂ ਗਾਲਾਂ ਕੱਢਦਾ, ਉਹ ਏਡੀ ਏਡੀ ਗਾਲ ਕੱਢਦਾ ਨਾ ਉਹ ਫਿਰ ਉਹ ਤੇਰੀ 76 ਦੇ 35 ਫੇਰ ਛਿੱਕਾ, ਇਹ ਤਾਂ 100 ਹੋ ਵੀ ਆ ਗਿਆ। ਲਓ 75 ਤੇ 29 ਮੁੱਛਾਂ ਵਾਲਾ ਭਾਈ ਜੁੜਿਆ। ਫੁੱਟਬਾਲ ਸਮਝਣ ਡਿਆ ਗੇਮ। 75 ਤੇ 29 ਆ ਲੋ ਜੀ, ਉਹਨਾਂ ਪਹਿਲਾਂ ਪਟਾਕੇ ਛੱਡ ਦੇ ਭਾਈ ਮੰਗਾ ਲਈ ਆਸਟ੍ਰੇਲੀਆ ਵਾਲਿਆਂ ਨੇ ਮਠਿਆਈ ਉਸਤਾਦ ਜੀ। ਵੇਖ ਗਏ ਆ, ਹੈ ਅੰਦਰੋਂ ਵਿਕੇ ਨੇ। ਗੱਲ ਇਹ ਉਸਤਾਦ ਜੀ, ਵੇਖ ਗਏ ਕਿਹੜੇ ਇੰਡੀਆ ਕੌਣ ਵਿਕਿਆ? ਇੰਡੀਆ ਨਾਲ ਵਿਰਾਟ ਕੋਹਲੀ ਵਿਕਿਆ। ਮੈਂ ਤੁਹਾਨੂੰ ਸਾਬਤ ਕਰ ਦਿੰਦਾ ਉਸਤਾਦ ਜੀ, ਹੁਣ ਦੀ ਵੇਖਣ ਨੇ ਕ੍ਰਿਕਟ ਬਹੁਤ ਯਾਰ ਨਾਜ਼ਰੀਨ, ਛਿੱਕੇ ਤੇ ਛਿੱਕਾ ਮਾਰ ਸੱਜਣਾ, ਮਾਰੀ ਜਾ ਤੂੰ ਮਾਰੀ ਜਾ ਤੂੰ ਮਾਰੀ ਜਾ। ਅੱਛਾ ਵੈਸੇ ਯਾਰ ਪੂਰੀ ਦੁਨੀਆ ਚ ਨਾ ਕੋਈ ਮੈਂ ਜਿਹਨੂੰ ਵੀ ਮਿਲਿਆ ਨਾ 10-15 ਬੰਦਿਆਂ ਨੂੰ, ਉਹਨਾਂ ਨੇ ਇਹੀ ਕਿਹਾ ਵੀ ਇੰਡੀਆ ਦਾ ਹੀ ਵਰਲਡ ਕੱਪ। ਪੂਰੀ ਦੁਨੀਆ 10 ਹਾਂ ਮਤਲਬ ਸਾਡੇ ਇੱਥੇ ਇਹੀ ਆਵਾਜ਼ ਸੀ ਕਿ ਵਰਲਡ ਕੱਪ ਇੰਡੀਆ ਦਾ ਹੀ ਆ, ਵਰਲਡ ਕੱਪ ਨਹੀਂ ਇੰਡੀਆ ਨੇ ਦੇਣਾ, ਇਹ ਗੱਲ ਸੀ। ਹਾਂਜੀ ਹਵਾ ਫੈਲਿਆ। ਹਾਲੇ ਵੀ ਹਾਰ ਸਕਦੇ ਆ ਕੌਣ? ਇੰਡੀਆ ਵਾਲੇ। ਉਹ ਹਾਂਜੀ ਹਾਂਜੀ ਹੁਣ ਭਾਈ ਉਹਨਾਂ ਦੇ ਹੱਥਾਂ ਚੋਂ ਮੈਚ ਆ ਗਿਆ ਵਾ ਆਸਟ੍ਰੇਲੀਆ ਦੇ। ਹਾਂ ਉਹਨਾਂ ਦੇ ਅੱਛਾ ਹੱਥਾਂ ਚੋਂ ਨਾ ਆ ਗਿਆ ਵਾ ਆਸਟ੍ਰੇਲੀਆ ਦੇ ਕੋਲ। ਯਾਰ ਸਹੀ ਗੱਲ ਆ। ਅੱਛਾ ਵੈਸੇ ਥੋੜੀ ਹਿੰਮਤ ਕਰਨ ਨਾ ਤੇ ਫੇਰ ਵੀ ਨਹੀਂ ਹੋਣਾ ਕੁਛ। ਨਹੀਂ ਸਾਜੀ ਸਿਰਫ ਇੱਕ ਯਕੀਨ ਕਰੋ, ਇੱਕ ਹੈ ਜਿਹੜਾ ਖਲੋਤਾ ਨਾ ਹੈਡ, ਇਹ ਆਊਟ ਹੋ ਗਿਆ ਨਾ ਮਗਰੋਂ ਘੋਰ ਉਹ ਵੀ ਏਦਾਂ ਦਾ ਸਾਜੀ ਇੱਥੇ ਵਿਕਟ ਡਿੱਗੇ ਨਾ। ਅੱਛਾ ਹੁਣ ਆਪਣੇ ਅੰਦਾਜ਼ੇ ਲਾ ਰਹੇ ਹੁੰਦੇ ਕਈ ਲੋਕ, ਸਾਜੀ ਇੱਥੇ ਇੱਕ ਵਿਕਟ ਬਣਦੀ ਹੈ। ਇੰਡੀਆ ਨੂੰ ਇਸ ਟਾਈਮ ਵਿਕਟ ਦੀ ਜ਼ਰੂਰਤ ਹੈ। ਹਾਂਜੀ ਪ੍ਰੈਸ਼ਰ ਚ ਆ ਜਾਣਗੇ ਨਾ। ਹਾਂ ਸਾਡੀ ਨਾ ਹੁੱਬਲ ਹਮਸਾਇਲ ਵਤਨੀ ਆ ਉਹਨਾਂ ਨਾਲ। ਨਹੀਂ ਯਾਰ ਮੈਨੂੰ ਦੁੱਖ ਹੋ ਰਿਹਾ ਯਾਰ, ਰਫੀ ਸਾਹਿਬ ਦਾ ਮੁਲਕ ਹੈ ਯਾਰ। ਸਾਜੀ ਸਾਰਾ ਤੇ ਨਹੀਂ ਨਾ ਅਸੀਂ ਪੰਜਾਬ ਦੀ ਗੱਲ। ਮਦਨ ਮੋਹਨ ਸਾਹਿਬ ਦਾ ਮੁਲਕ ਹੈ ਯਾਰ। ਮੈਨੂੰ ਤਾਂ ਆਸਟ੍ਰੇਲੀਆ ਦਾ ਵੀ ਨਹੀਂ ਚੰਗਾ ਸਭ ਤੋਂ ਵੱਡੀ ਗੱਲ ਮੇਰੇ ਨਾਨਾ ਪੜਦਾਦਾ, ਨਾਨਾ ਦਾਦਾ ਪੜਦਾਦਾ ਸਾਰੇ ਇੱਥੇ ਦੇ ਯਾਰ। ਉਹਦੀ ਵਜ੍ਹਾ ਤੋਂ ਹੁਣ ਮਤਲਬ ਯਾਰ ਉਹ ਮੇਰਾ ਦਿਲ ਕਰ ਰਿਹਾ ਨਾ ਯਾਰ। ਮੈਂ ਤੈਨੂੰ ਕਿਹਾ ਜੇ ਪਾਕਿਸਤਾਨ ਖੇਡ ਰਿਹਾ ਹੁੰਦਾ ਤਾਂ ਅਸੀਂ ਕਹਿਣਾ ਸੀ ਭਾਈ ਪਾਕਿਸਤਾਨ ਜਿੱਤੇ, ਸਭ ਤੋਂ ਪਹਿਲੇ ਆਪਣਾ ਵਤਨ ਆਪਣਾ ਹੀ ਹੁੰਦਾ। ਉਹਨਾਂ ਨੇ ਕਹਿਣਾ ਸੀ ਇੰਡੀਆ ਜਿੱਤੇ, ਇੱਕ ਮਿਸਾਲ ਆ। ਲੇਕਿਨ ਹੁਣ ਪਾਕਿਸਤਾਨ ਨਹੀਂ ਹੈਗਾ ਤਾਂ ਅਸੀਂ ਤੇ ਕਹਿ ਸਕਦੇ ਯਾਰ ਇੰਡੀਆ ਜਿੱਤੇ, ਯਾਰ ਇੰਡੀਆ ਨੂੰ ਜਿੱਤਣਾ ਚਾਹੀਦਾ। ਯਾਰ ਮੈਂ ਇੰਗਲੈਂਡ ਦੀ ਕੋਈ ਗੱਲ ਕਰਨ ਦਿਆਂ, ਮੇਰੇ ਵੀ ਤੇ ਉੱਥੇ ਦੇ ਨੇ ਵੱਡੇ ਸਾਰੇ। ਆਸਟ੍ਰੇਲੀਆ ਦਾ ਕੀ ਤੁੱਕ ਬੰਦਾ, ਦੋ ਚੀਜ਼ਾਂ ਨੇ ਉਹਨਾਂ ਕੋਲ, ਇੱਕ ਤੋਤੇ ਤੇ ਇੱਕ ਰੋਡ ਦਾ ਮਾਈਕ ਐਂਟੀ 1A।
ਮੇਡ ਇਨ ਆਸਟ੍ਰੇਲੀਆ ਲਿਖਿਆ ਹੁੰਦਾ ਤੇ ਬਸ। ਨਹੀਂ ਨਹੀਂ, ਆਸਟ੍ਰੇਲੀਆ ਦਾ ਜੰਗਲ, ਉਹ ਜਿਹੜਾ ਪਤਾ ਜੇ ਪਿਛਲੇ ਜਦੋਂ ਪਤਾ ਲੱਗਾ ਜੰਗਲ ਨੂੰ ਅੱਗ ਲੱਗ ਗਈ। ਆਸਟ੍ਰੇਲੀਆ ਦੇ ਹਾਂ ਆਸਟ੍ਰੇਲੀਆ ਦੇ ਜੰਗਲਾਤ। ਉਸਤਾਦ ਜੀ ਆਸਟ੍ਰੇਲੀਆ ਦੇ ਨਹੀਂ, ਉਹ ਕੀਨੀਆ ਦੇ ਜੰਗਲਾਤ ਹੁੰਦੇ ਆ। ਉਹ ਮਾਮਾ ਕੀਨੀਆ ਦੇ ਬਾਗਾਤ ਦੀ ਚਾਹ ਹੁੰਦੀ ਆ। ਕੀਨੀਆ ਦੇ ਬਾਗਾਤ, ਆਸਟ੍ਰੇਲੀਆ ਦੇ ਜੰਗਲ। ਹਾਂਜੀ, ਬੜੀ ਸਾਜੀ, ਉੱਥੇ ਮੱਛਲੀਆਂ ਸੜ ਗਈਆਂ, ਕਈ ਜੰਗਲ ਚ ਦੌੜਾਂ ਲਾ ਲਾ ਨੱਸ ਗਈਆਂ ਮੱਛਲੀਆਂ, ਸੜ ਗਈਆਂ। ਜੰਗਲ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ 80 ਤੋਂ 85 ਹਜ਼ਾਰ ਮੱਛਲੀ ਮਰੀ ਹੈ। ਉਹ ਭਾਈ ਜੰਗਲ ਦੀ ਗੱਲ ਕਰਨ। ਹਾਂ, ਅੱਗ ਪਿੱਛੇ ਪਿੱਛੇ ਮੱਛਲੀਆਂ ਅੱਗੇ ਅੱਗੇ। ਭਾਈ ਉਹ ਤੇ ਫਿਰ ਪੈਂਗੁਇਨ ਉੱਡ ਗਏ, ਬਚ ਗਏ, ਨਹੀਂ ਤੇ ਉਹਨਾਂ ਨੇ ਵੀ ਸੜ ਸੁੜ ਜਾਣਾ। ਸਹੀ ਗੱਲ। ਜ਼ਰਾਫੇ ਬੜੀ ਮੁਸ਼ਕਲ ਬਾਜੀ ਬਚੇ। ਆਹੋ, ਜ਼ਰਾਫਿਆਂ ਨੂੰ ਕਿਤੇ ਉਹਨੇ ਬਸ ਅੱਗ ਦੀ ਹੋਈ ਆ, ਉਹਨਾਂ ਨੇ ਡਾਰੀ ਮਾਰੀ ਆ, ਉੱਤੇ ਪਹਾੜ ਤੇ ਜਾ ਕੇ ਆਰਾਮ ਨਾਲ ਬਹਿ ਗਏ। ਭਾਈ ਮੈਂ ਵੀ ਸੁਣਿਆ ਕਹਿੰਦੇ ਮੱਝਾਂ ਰੋਡਾਂ 'ਚ ਵੜ ਗਈਆਂ ਸੀ। ਉੱਤੇ ਸੜ ਗਈਆਂ, ਮਗਰ ਅੱਗ ਚਲੀ ਗਈ ਉਹਨਾਂ ਦੇ ਰੋਡਾਂ ਦੇ ਵਿੱਚ। ਰੋਡਾਂ 'ਚ। ਜਾਨਵਰ ਉਹੀ ਬਚਿਆ ਜਿਹੜਾ ਲੱਕੜਾਂ 'ਚ ਲੁਕ ਗਿਆ, ਬਾਕੀ ਹਰ ਬਾਕੀ ਸਾਰੇ ਬਚ ਗਏ। ਬਾਕੀ ਹਰ ਚੀਜ਼ ਨੂੰ ਅੱਗ ਪੈ ਗਈ। ਚੀਤੇ ਵੀ ਫਿਰ ਘੋਂਸਲੇ 'ਚ ਵੜ ਗਏ ਹੋਣੇ। ਇਹ ਸਾਜੀ ਟਾਈਟਨ ਕਿਹੜੇ ਜੰਗਲਾਤ 'ਚ ਡੁੱਬਿਆ ਸੀ? ਟਾਈਟੈਨਿਕ ਦੇ ਯਾਰ, ਤੂੰ ਤੇ ਹੁਣ ਗੱਲ ਚੁਗਲ ਚ ਪਾ ਰਿਹਾ ਨਾ। ਅੱਛਾ ਜੀ। ਆਸਟ੍ਰੇਲੀਆ ਦੇ ਜੰਗਲਾਂ 'ਚ ਅੱਗ ਲੱਗੀ, ਉਹਨੇ ਇੱਥੇ ਵੀ ਅੱਗ ਲਾਈ ਹੈ। ਦੇ ਅੱਗ ਹੀ ਆ ਲੱਗੀ, ਇਹਨਾਂ ਨੂੰ ਆਦਤ ਆ। ਅਗਲਾ ਹਾਂ, ਓਏ ਹੋਏ, ਹਾਲੇ ਵੀ ਜਿੱਤ ਸਕਦੇ ਆ ਕੌਣ? ਆਸਟ੍ਰੇਲੀਆ ਵਾਲੇ। ਨਹੀਂ ਜਿੱਤ ਸਕਦੇ ਆ ਜੇ ਇੰਡੀਆ ਵਾਲੇ ਵੀ 7 ਟੈਸ ਓਵਰ ਚ ਆਊਟ ਕਰ ਦਿੰਦੇ। ਨਹੀਂ ਵੀ ਇਹ ਬੜੀ ਮਿਹਨਤ ਕੀਤੀ ਹੋਈ ਇੱਥੇ ਉਸਤਾਦ ਇੱਕ ਵਿਕਟ ਚਾਹੀਦੀ ਹੈ ਨਾਜ਼ਰੀਨ। ਫੇਰ ਕਿਉਂ ਨਾ? ਚਲੋ ਫਿਚਾਰ ਹੋ ਜਾਣਗੇ। ਮੇਰੀ ਗੱਲ ਸੁਣੋ ਨਾ, ਐਮਆਰ ਸਜਾਦ ਦਾ ਦੇ ਰਹੇ ਉਹਨਾਂ ਨੂੰ ਕੋਈ ਇੱਕ ਵਿਕਟ ਚਾਹੀਦੀ, ਭੇਜ ਦਿਓ ਉਹਨੂੰ। ਆਹ ਹਾਂ, ਉਸਤਾਦ ਜੀ ਮੇਰੀ ਗੱਲ ਸੁਣੋ, ਮੈਕਸਵੈਲ ਦਾ ਖੱਟਿਆ ਖਾਂਦੇ ਆ ਇਹ ਫਾਈਨਲ ਚ ਪਹੁੰਚ ਗਏ, ਜਿਹੜੇ ਜਿਨਨੇ 200 ਸਕੋਰ ਮਾਰਿਆ ਸੈਮੀਫਾਈਨਲ ਚ। ਹੋਇਆ ਜਿੰਨੇ 100 ਮਾਰਤਾ। ਕੋਈ ਵੀ ਬਾਦਸ਼ਾਹ ਬੰਦਾ ਵਾ, ਮੁੱਛਾਂ ਵਾਲਾ। ਅੱਛਾ, ਕੈਸੀ ਗੱਲ ਆ, ਸਾਡੇ ਕੋਲ ਐਸਾ ਇੱਕ ਵੀ ਪਲੇਅਰ ਨਹੀਂ ਹੈਗਾ ਅੱਲਾ ਦੀ ਰਹਿਮਤ। ਓਏ ਹਰ ਖਿਲਾੜੀ ਆਪਣਾ ਟੌਪ ਕਲਾਸ ਫੇਲ ਆ। ਯਾਰ ਕੋ ਮੁਕੱਦਰਾਂ ਚ ਰੌਲਾ ਸੀ, ਨਹੀਂ ਤੇ ਖਿਲਾੜੀ ਵੀ ਸਾਡੇ ਮਾੜੇ ਹੀ ਸੀ। ਤੁਸੀਂ ਤੇ ਸ਼ੁਗਲ ਕਰੋਗੇ। ਸਹੀ ਕਹਿ ਰਹੇ। ਮੈਂ ਤਾਂ ਭਾਈ ਇਸ ਗੱਲ ਦੇ ਖਿਲਾਫ ਆ। ਪਾਕਿਸਤਾਨੀ ਟੀਮ ਫੇਰ ਵੀ ਨੰਬਰ 1 ਤੇ ਨਹੀਂ ਕਦੀ। ਯਾਰ ਮੁੰਡੇ ਸਾਰੇ ਹੀ ਸੁਪਰਸਟਾਰਾਂ ਨੂੰ ਵੇਖ ਕੇ ਘਬਰਾਏ ਸੀ। ਆਹ ਸਹੀ ਗੱਲ। ਹਾਂ, ਯਾਰ ਅਸਲ ਚ ਪ੍ਰੈਸ਼ਰ ਬਹੁਤ ਸੀ, ਤੇ ਪ੍ਰੈਸ਼ਰ ਦੇ ਵਿੱਚ ਹੀ ਪਾਕਿਸਤਾਨ ਟੀਮ ਹਮੇਸ਼ਾ ਹਾਰਦੀ। ਉਹ ਯਾਰ ਦੇਖ ਨਾ, ਹੁਣ ਇਹਨਾਂ ਨੂੰ ਕਿਉਂ ਨਹੀਂ ਪ੍ਰੈਸ਼ਰ ਹੈਗਾ ਭਲਾ ਆਸਟ੍ਰੇਲੀਆ ਨੂੰ? ਹਾਂਜੀ, ਇਹਨਾਂ ਨੂੰ ਪੰਜਾਬੀ, ਉਰਦੂ, ਹਿੰਦੀ ਸਮਝ ਨਹੀਂ ਆਉਂਦੀ। ਸਾਡੇ ਮੁਸਲਮਾਨ, ਜਿਹੜੇ ਸਾਡੇ ਮੁਸਲਮਾਨ ਕਹਿੰਦੇ ਆ, ਸਾਡੇ ਪਾਕਿਸਤਾਨੀਏ ਇੱਥੇ ਖੇਡ ਰਹੇ ਹੋਣ, ਬਾਹਰੋਂ ਕਹਿੰਦੇ ਆਬੇ ਓਏ, ਉਹਨਾਂ ਨੂੰ ਸਮਝ ਆਏ ਨਹੀਂ, ਉਹ ਪਜ਼ਲ ਹੋ ਜਾਂਦੇ। ਇਹਨੂੰ ਜੋ ਮਰਜ਼ੀ ਕਹੀ ਜਾਣਾ, ਇਹਨੇ ਕਹਿਣਾ ਪਤਾ ਨਹੀਂ ਮੇਰੀ ਤਾਰੀਫ ਕਰਨ ਦੇ ਆ। ਹਾਂ ਸਹੀ ਗੱਲ, ਸਹੀ। ਇਹ ਵੀ ਰੋਲ ਆ ਨਾ, ਹਮ ਜ਼ੁਬਾਨੀ ਵੀ ਕਦੀ ਕਦੀ ਬਰਬਾਦ ਦਿੰਦੀ ਹੈ। ਹਾਏ ਹਾਏ, ਹਾਂਜੀ, ਵਾਕਈ ਸਹੀ ਗੱਲ। ਕਿ ਤੁਹਾਨੂੰ ਸਮਝ ਹੀ ਆ ਜਾਂਦੀ ਕਿ ਇਹ ਕੀ ਕਹਿੰਦੇ ਆ। ਆਪਣੇ ਮੁਰਸ਼ਿਦਾਂ ਨੂੰ ਸਟੇਡੀਅਮ ਲੈ ਕੇ ਬੈਠਾ, ਕਹਿੰਦਾ ਮੈਚ ਵੇਖੀ ਤੇ ਸਾਰੀ ਦਿਹਾੜੀ ਇੱਥੇ ਬੈਠੇ ਪਾਪਾ ਜੀ ਵੇਖਦੇ ਮੈਚ। ਯਾਰ ਇਹ ਬਹੁਤ ਏਦਾਂ ਦੇ ਕਲਾਕਾਰ। 18 ਤੇ 24 ਜੇ ਨਾਜ਼ਰੀਨ ਤੁਸੀਂ ਵੇਖ ਲਿਆ ਹੋਣਾ ਕੱਲ ਮੈਚ, ਅਸੀਂ ਤੁਹਾਨੂੰ ਫੇਰ ਛੇਕ ਦਿੱਤਾ ਜੀ। ਆਹ ਮਾੜੀ ਹਰਕਤ ਕਰ ਰਿਹਾ ਬੱਚਾ। ਉਹ ਕਹਿੰਦਾ ਮੈਂ ਵੀ ਉਸਤਾਦ ਇੱਥੇ ਵਿਕਟਾਂ ਚਾਹੀਦੀਆਂ ਨੇ 2 ਲਗਾਤਾਰ। ਉਸਤਾਦ ਜੀ ਮੁਹੰਮਦ ਸ਼ਾਮੀ ਅੱਛਾ ਬੋਲਰ ਹੈ, ਕੀ ਪਤਾ ਕੋਈ 2 ਇੰਡੀਆ ਚ। ਹਾਂਜੀ ਹਾਂ, ਆ ਹੀ ਚੱਲ ਗਿਆ ਆਹ ਉਸਤਾਦ ਕਰੈਕਟਰ ਆ ਜਿਹਨੇ 100 ਮਾਰੇ। ਜੋਨ ਨਹੀਂ ਪੈਲ। ਨਹੀਂ ਨਹੀਂ, ਇਹ ਨਹੀਂ ਹਲੇ ਆਇਆ, ਇਹਨੇ 200 ਮਾਰਿਆ ਪਿਛਲੇ ਮੈਚ। ਮੈਕਸਵੈਲ ਇਹ ਹਲੇ ਆਇਆ ਹੀ ਨਹੀਂ, ਇਹ ਹਲੇ ਪਿੱਛੇ ਪਿਆ ਵਾ। ਹਾਂਜੀ ਜਿੱਤੇ ਲਓ ਕੌਣ? ਆਸਟ੍ਰੇਲੀਆ ਨੂੰ। ਉਸਤਾਦ ਜੀ ਇਹਨੇ ਇੱਕ ਮੈਚ ਦੇ ਵਿੱਚ ਇਹਦੇ ਸੱਟ ਲੱਗ ਗਈ, ਭੱਜ ਕੇ ਸਕੋਰ ਨਹੀਂ ਸੀ ਲੈ ਸਕਦਾ, ਚੌਕੇ ਛਿੱਕਿਆਂ ਨਾਲ 200 ਮਾਰਿਆ ਇਹਨੇ। ਬਹੁਤ ਚੱਲ ਗਿਆ ਉਹਨਾਂ ਦਾ ਭਾਈ ਇਹ ਪਲੇਅਰ। ਯਾਰ ਇੱਥੇ ਇੱਕ ਚੀਜ਼ ਇੰਡੀਆ ਨੂੰ ਜਜ਼ਾ ਸਕਦੀ ਹੈ ਸਾਨੂੰ। ਕਿਹੜੀ? ਬਾਰਿਸ਼। ਬਾਰਿਸ਼ ਹੋਈ ਵੇ। ਬਾਰਿਸ਼ ਨਾਲ ਇੱਕ ਬਾਰਿਸ਼ ਨਹੀਂ ਜਿਤਾ ਸਕਦੀ, ਬਾਰਿਸ਼ ਤਲਕਾ ਸਕਦੀ ਹੈ ਬਸ। ਓਏ ਹੋਏ, ਤੁਸੀਂ ਕਿਤੇ ਇਹ ਹਿਸਾਬ ਲਾਓ ਕਿ ਵੇਖੋ ਉਹਨਾਂ ਦੀ ਮਿਹਨਤ ਨਜ਼ਰ ਆਈ। ਯਾਰ ਐਂਡ ਤੱਕ ਇੰਡੀਆ ਦੀ ਵੀ ਮਿਹਨਤ ਕਮ ਕਮ ਇਹਦੇ ਚ ਪਤਾ ਲੱਗਿਆ ਵਾ ਕਿ ਉਹਨਾਂ ਨੇ ਵੀ ਮੈਚ ਦਿੱਤਾ, ਉਹਨਾਂ ਨੂੰ ਉਹਨਾਂ ਅੱਗੇ ਲੈ ਗਏ ਉਹ ਕੱਪ। ਯਾਰ ਲੇਕਿਨ ਉਹ ਦੇਖ ਲਓ ਹਲੇ ਤੱਕ ਕੋਈ ਮੈਚ ਨਹੀਂ ਆ ਰਹੀ ਇੰਡੀਆ ਦੀ ਟੀਮ, ਪੂਰੀ ਟੀਮ। ਅੱਛਾ ਵੀ ਇਸ ਟਾਈਮ ਸ਼ਰਤ ਲਾਓ, ਮੈਂ ਸ਼ਰਤ ਲਾਉਣਾ ਇੰਡੀਆ ਜਿੱਤੇ। ਇੰਡੀਆ ਦੀ ਹਾਂ, 1000 ਨਾਲ 10000 ਲਾਉਣੀ ਮੈਂ। ਤੁਸੀਂ ਮੈਂ ਨਾ ਕਹਿੰਦਾ 500 ਨਾ 10,000 ਲਾ ਲਿਓ ਦਿਓ, 500 ਕੱਢੋ। ਉਹ ਇੰਡੀਆ ਵਿਚਾਰੀ ਹੁਣ ਉੱਥੇ ਕੀ ਕਰੇਗੀ ਉਸਤਾਦ ਜੀ? ਤੁਸੀਂ ਕਿਤੇ 10,000 ਲਾਓਗੇ? 500 ਨਾਲ 10000। ਮੈਂ 10,000 ਦੇਣਾ ਜੇ ਮੈਂ ਇੰਡੀਆ 500 ਦੇਣਾ। ਤੁਸੀਂ 500 ਦੇਣਾ, ਲਿਆਓ ਦਿਓ 500। ਜੇ ਇੰਡੀਆ ਜਿੱਤ ਗਿਆ ਤੂੰ 10000 ਦੇਣਾ। ਮੈਂ ਦੇਵਾਂਗਾ 10,000। ਹਾਰ ਗਿਆ ਮੈਂ 500 ਦੇਵਾਂਗਾ। ਓਕੇ ਡਨ ਹੋ ਗਿਆ ਭਾਈ। ਓਕੇ ਲੈ ਮੈਂ ਦਮ ਕਰਤਾ ਇਸਤਾਰ। ਲੈ ਫਰੀਦ 500 ਰੁਪਏ ਚ ਹੁਣ ਸੋਚ ਆਪਾਂ ਖਾਣਾ ਕੀ ਵੀ।
500 ਰੁਪਏ ਜਾਓ ਹੀ ਆ ਗਿਆ 500 ਸਮਝ ਜੇਬ ਚ। ਉਹ ਮੈਂ ਆਸਟ੍ਰੇਲੀਆ ਤੇ ਬਸ ਤੂੰ ਸੋਚ 10000 ਰੁਪਏ ਦੇ ਵਿੱਚ ਕਿੰਨੀਆਂ ਪੈਂਟਾਂ ਸ਼ਰਟਾਂ ਤੂੰ ਲੈਣੀਆਂ, ਕਿੰਨੀਆਂ ਮੈਂ ਲੈਣੀਆਂ। ਉਸਤਾਦ ਜੀ ਆ ਲੈ ਆਊਟ ਹੀ, ਆ ਲੈ ਆਊਟ ਹੀ, ਆ ਲੈ ਆਊਟ ਹੀ, ਆਊਟ ਵਾਲੇ, ਆਊਟ ਵਾਲੇ, ਆਊਟ ਵਾਲੇ। ਚੌਕਾ ਹੀ ਲੱਗਣ ਦੇ ਆ ਪੰਪਰ ਮਾਰ ਗਿਆ ਉਸਤਾਦ ਜੀ ਉਹ। ਨਹੀਂ ਲੱਗਣ ਦੇ ਯਾਰ, ਰੋਕ ਲਿਆ ਉਹਨੇ। ਬਸ ਸਿੰਗਲਾਂ ਡਬਲਾਂ ਨਾਲ 500 ਦੇ ਦਿਓ ਯਾਰ ਇੱਥੇ ਮੈਂ ਹੁੰਦਾ ਨਾ ਫੇਰ ਕੀ, ਫੇਰ ਵੀ ਉਸਤਾਦ ਜੀ ਇੰਡੀਆ ਉਦੋਂ ਹੀ ਉਹਨਾਂ ਦੀ ਗੱਲ ਚ ਆ ਗਈ ਸੀ। ਪਾਕਿਸਤਾਨੀ ਟੀਮ ਉਸਤਾਦ ਜੀ ਮੈਰਿਟ ਤੇ ਮੁੰਡੇ ਇਕੱਠੇ ਮੈਨੂੰ ਦੇਣ ਬਣਾਉਣ ਚੀਫ ਆਫ ਆਰਮੀ ਟੀਮ, ਚੇਅਰਮੈਨ ਪੀਸੀਬੀ, ਚੇਅਰਮੈਨ ਪੀਸੀਬੀ, ਉਹ ਮੈਨੂੰ ਬਣਾਉਣ ਉਸਤਾਦ ਜੀ। ਮੈਂ ਪੂਰੇ ਪਾਕਿਸਤਾਨ ਦਾ ਵਿਜ਼ਿਟ ਕਰਕੇ ਤੇ ਮੁੰਡੇ ਕੱਢ ਕੇ ਲਿਆਵਾਂ ਜਿਹੜੇ ਖੇਡਦੇ ਇਹਨਾਂ ਚੋਂ, ਉਹਨਾਂ ਨੂੰ ਮੈਂ 3 ਮਹੀਨੇ ਰੈਸਲ ਕਰਾਵਾਂ। ਉਸ ਤੋਂ ਬਾਅਦ ਜਾ ਉਹਨਾਂ ਨੂੰ ਦੁਨੀਆ 'ਚ ਜਿੱਥੇ ਮਰਜ਼ੀ ਛੱਡ ਦੇ, ਜਿਹੜੇ ਮਰਜ਼ੀ ਮੁਲਕ 'ਚ। ਉਹਨਾਂ ਨੂੰ ਮੈਂ ਕ੍ਰਿਕਟ ਨਹੀਂ ਸਿਖਾਉਣੀ, ਉਹਨਾਂ ਨੂੰ ਮੈਂ ਸਿਖਾਉਣਾ ਵਾ ਕਿ ਤੁਸੀਂ ਪ੍ਰੈਸ਼ਰ ਕਿੱਦਾਂ ਨਹੀਂ ਲੈਣਾ। ਹਾਂ ਕੀ ਬਾਤ ਹੈ। ਅਸਾਬ ਦੇ ਮਜ਼ਬੂਤ। ਮੈਂ ਇੱਕ ਇੱਕ ਖਿਲਾੜੀ ਨੂੰ ਕਹਿਣਾ ਵਾ ਕਿ ਤੂੰ ਕਸਮ ਪਾ ਕੇ ਆਪਣੇ ਆਪ ਨੂੰ ਜਾਣੀ ਆ ਕਿ ਹਾਰਨਾ ਹੀ ਆ। ਹਾਂ ਸਹੀ, ਤੂੰ ਹਾਰਨ ਲਈ ਜਾ, ਹਾਰਨ ਲਈ ਜਾਣਾ ਵਾ। ਵਾਹ ਵਾਹ। ਤੂੰ ਜਿੱਤ ਦਾ ਡਰ ਨਹੀਂ, ਦੀ ਟੈਨਸ਼ਨ ਨਹੀਂ ਲੈਣੀ ਵੀ ਮੈਂ ਹਾਰਨਾ ਜਾਵਾਂ। ਮੇਰੇ ਵੱਲੋਂ ਸਾਰੇ ਪਾਕਿਸਤਾਨ ਵੱਲੋਂ ਮੈਂ ਮੈਸੇਜ ਕਰਾ ਦਿੰਦੇ ਪੂਰੀ ਪਾਕਿਸਤਾਨ ਦੀ ਆਵਾਮ ਨੂੰ, ਕਹਿੰਦੇ ਭਾਜੀ ਤੁਸੀਂ ਹਾਰ ਆਓ, ਜਾਓ। ਲੈ ਵੇਖੀ ਫਿਰ ਜਾ ਕੇ ਕੀ ਕਰਦੇ ਹੋ। ਸਹੀ ਅੱਜ ਕੱਲ੍ਹ ਜੇ ਟੀਮ ਨਾ ਬਣੀ ਤੇ ਇੱਕ ਨਵਾਂ YouTube ਚੈਨਲ ਜ਼ਰੂਰ ਬਣ ਜਾਏਗਾ। ਯਾਰ ਇਹ ਪਤਾ ਕਿੱਦਾਂ ਉਸਤਾਦ ਜੀ ਸਿਲੈਕਸ਼ਨ ਹੁੰਦੀ? ਉਹ ਕਹਿੰਦੇ ਯਾਰ ਉਹ ਅੰਜ਼ਮਾਮਾ ਲੱਗਦਾ ਭਾਣਜਾ ਵਾ ਯਾਰ, ਉਹ ਵਿਹਲਾ ਹੈਗਾ, ਉਹਦਾ ਹਿਸਾਬ ਲਾ ਕੰਮਾਂ ਦੇ ਹਾਲਾਤ ਨਹੀਂ ਅੱਛਾ ਫਿਰ ਉਹ ਕਪਤਾਨ ਉੱਠ ਕੇ ਕਹੇਗਾ ਫਿਰ ਮੇਰਾ ਯਾਰ ਹੀ ਮਾੜਾ ਵਾ, ਸ਼ਾਨ ਨੂੰ ਉਹਨੂੰ ਵੀ ਰੱਖੋ। ਆਹੋ ਏਦਾਂ। ਫਿਰ ਉਹ ਦੂਸਰਾ ਕਹਿੰਦਾ ਯਾਰ ਸ਼ਦਾਬ ਕੀ ਕਰਨ ਅੱਜ ਕੱਲ? ਉਹ ਕਹਿੰਦਾ ਯਾਰ ਉਹ ਹੀ ਤੈਨੂੰ ਪਤਾ ਗਾਰਮੈਂਟਸ ਦਾ। ਆਇਆ ਫਿਰ, ਕਹਿੰਦਾ ਆ ਯਾਰ ਚੁੱਪ ਕਰਕੇ ਆਪਾਂ ਆਇਆ ਫਿਰ ਵਰਲਡ ਕੱਪ ਹੀ। ਐ ਬੁਮਰਾ, ਚੱਕ ਬੁਮਰਾ। ਇਹ ਏਦਾਂ ਕਰਕੇ ਉਸਤਾਦ ਜੀ ਇਹ ਚੇਅਰਮੈਨ ਵੀ ਜਿਹੜਾ ਨਾ ਉਹ ਵੀ ਏਦਾਂ ਹੀ ਆ। ਚੇਅਰਮੈਨ ਵੀ ਉਹ ਕਹਿੰਦੇ ਕਿੱਥੇ ਕਰ ਰਹੇ ਹੋ ਅੱਜ ਕੱਲ? ਕਹਿੰਦੇ ਯਾਰ ਫਲਾਣੇ ਸਕੂਲ ਦੀ ਜੋਬ ਕਰਨ ਨੇ। ਕਹਿੰਦੇ ਯਾਰ ਫਿਰ ਆਇਓ ਸਾਡੇ ਕੋਲ ਚੇਅਰਮੈਨ ਨਹੀਂ ਹੈਗਾ ਕੋਈ। ਤੁਹਾਨੂੰ ਕਿੰਨੀਆਂ ਪੜ੍ਹੇ ਹੋ? ਕਹਿੰਦੇ ਮੈਟਰ ਕੀਤੀ। ਕਹਿੰਦੇ ਆਇਓ। ਮੈਨੂੰ ਕੋਈ ਤਰੀਕਾ ਦੱਸ ਕੇ ਇੰਡੀਆ ਮੈਚ ਜਿੱਤ ਜਵੇ। ਇੰਡੀਆ ਜਿੱਤ ਸਕਦਾ ਉਸਤਾਦ ਜੀ। ਕਿਸ ਤਰ੍ਹਾਂ? ਅਗਲਾ ਤੁਸੀਂ ਪਾਗਲ ਹੋ ਜਾ, ਤੁਹਾਨੂੰ ਭੁੱਲ ਜੇ ਵੀ ਦੁਨੀਆ ਕਿੱਥੇ ਆ। ਇੰਡੀਆ 62 ਬਾਲਾਂ ਦੇ 20 ਸਕੋਰ ਆ ਬਈ ਨਾਜ਼ਰੀਨ, 62 ਬਾਲਾਂ ਦੇ 20 ਸਕੋਰ। ਆਹ ਕਰੈਕਟਰ ਕਿਤੇ ਮਗਰੋਂ ਲੱਥੇ ਨਾ। ਉਰਲਾ, ਉਹ ਪਰਲਾ, ਇਹ ਲੱਥਾ ਹੀ ਨਹੀਂ। ਉਰਲਾ ਬਹੁਤਾ ਨੈਸ਼ ਜੇ। ਚੱਲ ਇਹ ਲੱਥ ਜਵੇ। ਨਹੀਂ ਇਹ ਸਿੰਗਲਾਂ ਵਾਲਾ ਵਾ। ਸਾਜ ਜੀ ਮੈਂ ਫਰੀਦ ਨੂੰ ਸ਼ੁਰੂ ਚ ਕਹਿਤਾ ਸੀ 3 ਤੋਂ ਬਾਅਦ ਆਊਟ ਨਹੀਂ ਹੋਏਗਾ। ਫਰੀਦ ਸਾਹਿਬ ਨਹੀਂ ਨਾ ਹੋਇਆ। ਆਹੋ ਇਹ ਪ੍ਰੈਡਿਕਸ਼ਨ ਤੂੰ ਕਿਹਾ ਸੀ? ਹਾਂਜੀ। ਹੁਣ ਵੀ ਕਹਦੇ ਤੂੰ ਕਹ ਯਾਰ ਮੈਂ ਇੰਡੀਆ ਜਿੱਤੂਗੀ। ਸਾਜ ਜੀ ਜਿੱਤ ਜਾਵੇ ਭਾਈ, ਅਗਲੇ ਨੇ ਕਰਕੇ। ਓਏ ਹਾਂ, ਆ ਜੌਂਟੀ ਰੋਡ ਇਹਨਾਂ ਦਾ ਸੀ? ਨਹੀਂ ਉਹ ਤੇ ਇੰਗਲੈਂਡ ਦਾ ਸੀ। ਸਾਊਥ ਅਫਰੀਕਾ ਦਾ, ਸਾਊਥ ਅਫਰੀਕਾ ਦਾ ਸੀ, ਇੰਗਲੈਂਡ ਦੇ ਨਾਲ ਦਿੰਦੇ। ਤੇ ਉਸਤਾਦ ਜੀ ਪਤਾ ਕਿੱਦਾਂ ਬੰਦੇ ਸਿਲੈਕਟ ਕਰਦੇ ਨੇ? ਉਹ ਕਹਿੰਦੇ ਜਦੋਂ ਆਲੂ ਵੱਖਰੇ ਵੱਖਰੇ ਕਰਦੇ, ਮੁੰਡਾ ਕੈਚ ਨਹੀਂ ਕਰਾਉਂਦੇ, ਕਹਿੰਦੇ ਆ ਨਵੇਂ ਫੜੀ ਜਾ ਪੁਰਾਣੇ ਇੱਧਰ, ਉਹਨੂੰ ਕਹਿੰਦੇ ਕਰ ਲੈਣਾ, ਕਹਿੰਦੇ ਆਹੋ, ਕਹਿੰਦੇ ਆਇਆ ਫਿਰ ਕੈਚ ਵੀ ਫੜ ਲੈ। ਬਸ ਏਦਾਂ ਹੀ ਆ। ਚੇਅਰਮੈਨ ਵੀ ਏਦਾਂ ਹੀ ਰੱਖਦੇ ਆ। ਸਾਡੀ ਟੀਮ ਖੇਲੀ ਨਾ ਪਾਕਿਸਤਾਨ ਦੀ ਟੀਮ, ਉਸਤਾਦ ਜੀ ਅੰਪਾਇਰ ਈਜ਼ੀ ਹੁੰਦੇ। ਉਹ ਕਹਿੰਦੇ ਯਾਰ ਇਹਨਾਂ ਨੇ ਫੜਨਾ ਹੀ ਕੋਈ ਨਹੀਂ, ਕਹਿੰਦੇ ਆਊਟ, ਕਹਿੰਦਾ ਨਹੀਂ ਕੋਈ ਨਹੀਂ ਖੇਡਦੇ ਕੋਈ ਨਹੀਂ, ਕਹਿੰਦੇ ਕੈਚ, ਕਹਿੰਦੇ ਨਹੀਂ। ਸਾਡੀ ਟੀਮ ਵਾਲੇ ਥੱਕੇ ਅੰਪਾਇਰ 3 ਕਵਰਾਂ ਖੇਡ ਕੇ ਨਾ ਅੰਪਾਇਰ ਨੂੰ ਕਹਿੰਦੇ ਬਾਬਾ ਜੀ ਜਿੱਥੇ ਵੀ ਗੇਂਦ ਵੱਜੇ ਨਾ ਤਾਂ ਵੋਟ ਦੇ ਦਿਓ। ਆਹੋ ਮੇਰੀ ਨਾ ਬਾਤ ਹੋ ਗਈ, ਮੇਰੀ ਉਸਤਾਦ ਜੀ ਬੜ ਪੱਟਿਆਂ 'ਚ ਦਰਦ ਸ਼ੁਰੂ ਹੋ ਗਈ। ਤੇ ਆਪਣੇ ਬੋਲਰ ਦੱਸ ਕੇ ਕਰਾਂਦੇ ਆ। ਇਸ ਵਾਰੀ ਵੇਖੀ ਵਾਈਟ ਹੀ ਸੁੱਟਦੇ ਨੇ। ਤੇ ਉਸਤਾਦ ਜੀ ਬਾਬਰ ਤੇਰੀਆਂ ਖੈਰਾਂ ਹੋ ਜਾਣ ਬੱਚਿਆ। ਬਾਬਰ ਆਜ਼ਮ ਨੂੰ ਹੱਲੇ ਵੀ ਉਹਦੇ ਅੱਬੂ ਲੈਣ ਆਉਂਦੇ ਨੇ ਜਦੋਂ ਖੇਡਦਾ। ਹਾਂਜੀ ਮੋਟਰਸਾਈਕਲ। ਯਾਰ ਕਿਸੇ ਤਰੀਕੇ ਦੇ ਨਾਲ ਨਾ ਮੈਨੂੰ ਭੇਜ ਅੰਪਾਇਰ, ਤੁਸੀਂ ਅੰਪਾਇਰ ਜਾਓਗੇ ਤੇ ਮੈਂ ਕਹਿੰਦਾ ਤੇ ਪਾਕਿਸਤਾਨੀ ਟੀਮ ਖੇਡਦੀ ਹੋਵੇ। ਓਏ ਲੈ ਮੈਂ ਹਿਸਟਰੀ ਚੋਂ ਆਊਟ ਦਾ ਲਫ਼ਜ਼ ਹੀ ਮਟੇ ਦਿਆਂ। ਯਕੀਨ ਕਰ। ਤੁਸੀਂ ਕਹੋ ਯਾਰ ਮੇਰੇ ਕੋਲ ਲੋ ਲੈ ਲਓ, ਡੈਡ ਲੈ ਲਓ। ਨਹੀਂ ਆਊਟ ਨਹੀਂ ਹੈ। ਬੱਲੇ ਨਾ ਟੱਚ ਕਰ ਦਿਓ ਗੇਂਦ, ਛਿੱਕਾ। ਬਸ ਪਾਕਿਸਤਾਨ ਜੇ ਫੇਰ ਵੀ ਹਾਰ ਗਿਆ ਤੇ ਫੇਰ ਹੈ ਜੇ ਫੇਰ ਵੀ ਹਾਰ ਗਏ ਫੇਰ ਉਹ ਐਡੇ ਆਲਕਸੀ ਔਰ ਦੀਵਾ ਨੇ ਉਸਤਾਦ ਜੀ ਕਹਿੰਦਾ ਮੈਂ ਬ੍ਰੇਕ ਤੇ ਪੈਰ ਰੱਖਿਆ, ਚੁੱਕਿਆ ਹੀ ਨਹੀਂ। ਮੈਂ ਕਿਹਾ ਦਵਾ ਮਾਰੂ ਕੀ ਚੁੱਕਣਾ, ਇਹ ਉਹ ਕਰੈਕਟਰ ਨੇ। ਸਾਹ ਜੀ ਮੈਂ ਤੇ ਰੂਲ ਪੁੱਠੇ ਕਰ ਦੇਣੇ ਆ। ਜਦੋਂ ਸਾਡੀ ਬੋਲਿੰਗ ਦੀ ਵਾਰੀ ਆਉਣੀ ਮੈਂ ਕਹਣਾ ਜੀ ਵਾਈਟ ਜਿਹੜਾ ਨਾ, ਵਾਈਟ ਜਿਹੜਾ ਵਾਈਟ ਆ, ਇਹਦੇ ਨਾਲ ਇਹ ਜੇ ਅਗਰ ਬੋਲਰ ਨੇ ਵਾਈਟ ਕਰਾਤਾ ਨਾ ਤੇ 2 ਸਕੋਰ ਉਹਦੇ ਘਟ ਜਾਣਗੇ ਅਗਲੇ ਦੇ। ਜਿਹੜੀ ਟੀਮ ਨੂੰ ਵਾਈਟ ਗਿਆ, ਜੇ ਉਹਨਾਂ ਨੇ 300 ਸਕੋਰ ਬਣਾਇਆ 150 ਵਾਈਟ ਸਿੱਟੋ ਤੇ ਜਿੱਤ ਕੇ ਘਰ ਨੂੰ ਜਾਓ। ਸੁੱਟਣ ਨਹੀਂ ਨਾ ਬੌਂਦਲ ਗਈ।
ਉਹ ਮਾਰਤਾ ਚੌਕਾ ਯਾਰ। ਰਹਿ ਆ ਗਏ ਲੈ 57 ਬਾਲਾਂ ਤੇ 11 ਸਕੋਰ ਰਹਿ ਗਈ। ਭਾਈ ਅਗਲੇ ਵਰਲਡ ਕੱਪ ਸਾਜੀ ਵਰਲਡ ਕੱਪ ਲੜ ਬਣਦਾ ਪੈਣਾ ਨਹੀਂ ਸੀ ਉਸਤਾਦ, ਬਣਦਾ ਨਹੀਂ ਸੀ, ਬਣਦਾ ਇਹ ਸੀ ਕਿ ਵੀ ਇੰਡੀਆ ਦਾ ਵਰਲਡ ਕੱਪ ਆ। ਅੱਛਾ ਬਾਬਰ ਆਜ਼ਮ ਸਾਹਿਬ ਸਾਜੀ ਮੈਚ ਹਾਰ ਕੇ ਤੇ ਬਾਹਰ ਆ ਕੇ ਪੁੱਛਣ ਦੇ ਇੱਕ ਬੰਦੇ ਨੂੰ, ਕਹਿੰਦਾ ਯਾਰ ਫੁੱਟਬਾਲ 'ਚ ਕੀ ਸਕੋਪ ਆ? ਫੁੱਟਬਾਲ ਅਸਤੀਫੇ ਦੇ ਦਿੱਤੇ ਨੇ ਹਾਂਜੀ ਕਿੰਨੇ ਭਲਾ? ਉਹ ਇੱਕ ਦੋ ਜਾਣੇ ਨੇ ਦਿੱਤੇ। ਬਾਬਰ ਆਜ਼ਮ ਨੇ ਕੈਪਟੈਂਸੀ ਤੋਂ ਦਿੱਤਾ ਵੇ तमाम ਫਾਰਮੈਟਸ, ਉਂਝ ਖੇਲੇਗਾ ਕਪਤਾਨੀ ਨਹੀਂ ਕਰੇਗਾ। ਹਾਂ ਅੱਛਾ ਉਹਨੇ ਕਿਹਾ ਮੈਂ ਕਪਤਾਨ ਨਹੀਂ। ਹਾਂ ਮੈਂ ਯਾਰ ਦੋਸਤ ਹਾਂ। ਕਿੰਨੇ ਉਹਦੇ ਯਾਰ ਦੋਸਤ ਹੀ ਇਹਨੇ ਖੇਡਣ ਦੇ। ਉਹ ਟੀਮ ਹੀ ਗਰੋ ਪਤਾ ਕੀ ਗੱਲ ਆ, ਉਹਨੂੰ ਪਤਾ ਵਾ ਕਿ ਸਾਜੀ ਕਪਤਾਨ ਨੂੰ ਬਹੁਤ ਪੈਂਦੀਆਂ ਨੇ ਹਾਂ ਹੈਨਾ, ਤੇ ਕਪਤਾਨ ਨਾਮ ਹੀ ਹੋਇਆ ਤਾਂ ਮੈਂ ਇਦਾਂ ਹੀ ਖੇਡਣਾ। ਸਾਜੀ ਵੈਸੇ ਇਹਨੂੰ ਬਤੌਰ ਪਲੇਅਰ ਹੀ ਇਸਤੇਮਾਲ ਕਰਦੇ ਕਪਤਾਨ। ਹਾਂ, ਇਸ ਤਰ੍ਹਾਂ ਦੀ ਹਾਂ, ਵਿਚਾਰੀ ਸਹੀ ਗੱਲ। ਜ਼ਿੰਮੇਵਾਰੀ ਹੋਗੀ। ਕੈਪਟਨ ਨਹੀਂ ਸਹੀ ਹੈ। ਕੈਪਟਨ ਕੋਈ ਸ਼ੋएब मलिक टाइप सियाना बंदा होना चाहिए। ਨਹੀਂ ਕੈਪਟਨ ਸਾਜੀ ਘੁੱਦੇ ਦੇ ਸਾਹਮਣੇ ਜਿਹੜਾ ਨਹੀਂ ਸਿੱਕਦਾ ਉਹਦੇ ਕੋਈ ਇੱਕ ਨੰਬਰ ਕੈਪਟਨ ਪਿਓਰ ਸਾਜੀ ਜਾਣਦੇ ਯਕੀਨ ਕਰ। ਉਹ ਇਦਾਂ ਦੇ ਡੀ ਗਰਾਊਂਡ ਕੈਪਟਨ ਆਹੋ। ਫਾਰਮਾ ਉਹ ਇੱਕ ਨੰਬਰ ਕੈਪਟਨ। ਉਹਦੇ ਦੱਸ ਯਾਰ ਨੋ ਅੱਛਾ 56 ਬਾਲਾਂ ਦੇ ਇੱਕ ਸਕੋਰ ਚਾਹੀਦਾ ਸੀ ਤੇ ਖਿਲਾੜੀ ਆਊਟ ਕਰਕੇ ਤੇ ਲਿਟਨ ਲੱਗ ਪਿਆ, ਸਜਦੇ ਪੈ ਗਿਆ ਵੀ ਮਾਮਾ। ਮੈਨੂੰ ਨਜ਼ਰ ਆ ਰਿਹਾ ਭਾਈ ਉਹ ਬੂਟਾਂ 'ਚ ਪਾ ਕੇ ਸ਼ਰਾਬ ਪੀਣ ਦੇ ਆਸਟ੍ਰੇਲੀਆ। 150 ਬਾਲ 'ਚ ਇੱਕ ਸਕੋਰ ਚਾਹੀਦਾ ਸੀ ਆਸਟ੍ਰੇਲੀਆ ਨੂੰ, ਤੇ ਇੰਡੀਆ ਲੋ ਖੇਲਣ ਦੇ ਆ 150 ਬਾਲ 'ਚ ਇੱਕ ਸਕੋਰ ਚਾਹੀਦਾ ਸੀ ਤੇ ਇੱਕ ਬਾਲ ਨੇ ਕਰਾਇਆ, ਬੀਟ ਕਰਾਈ, ਬੀਟ ਹੋ ਗਿਆ, ਬਾਲ ਨਹੀਂ ਖੇਡਿਆ ਗਿਆ ਤੇ ਉਹ ਕਹਿੰਦਾ ਲੈ ਵੀ ਇਦਾਂ ਹੀ ਕਰ ਕਰਕੇ ਨਾ ਤੇ ਅਸੀਂ ਜਿੱਤ ਸਕਦੇ। ਇੱਕ ਕੁਦਰਤੀ ਹੋ ਗਿਆ ਬੀਟ। ਕੁਦਰਤੀ ਬੀਟ ਹੋ ਗਿਆ, ਨਹੀਂ ਸਕੋਰ ਲਿਆ ਗਿਆ ਉਹਦੇ ਕੋਲ। ਸਾਜੀ 3 ਸਕੋਰ ਇੱਕ ਮੈਚ 'ਚ ਬਣਾਇਆ ਤੇ ਫੈਸਲਾਬਾਦ ਆ ਕੇ ਰੌਲਾ ਪਾਇਆ, ਕਹਿੰਦਾ ਮੇਰੇ ਨਾਮ ਦਾ ਅੰਡਰਪਾਸ ਬਣਾਓ। ਕਹਿੰਦਾ ਮੈਂ ਡਿਜ਼ਰਵ ਕਰਦਾ ਵਾ ਯਾਰ। ਤੋਬਾ। ਫਰੀਦ ਨੇ ਇੱਕ ਮੈਚ 'ਚ ਇੱਕ ਓਵਰ ਕਰਾਇਆ 70-80 ਸਕੋਰ ਪੈ ਗਏ ਤੇ ਇੱਥੇ ਪਾਕਿਸਤਾਨ ਆ ਕੇ ਨਾ ਫੈਸਲਾਬਾਦ ਇਕਬਾਲ ਸਟੇਡੀਅਮ ਦੇ ਥੱਲੇ ਇਕਬਾਲ ਬਟਾ ਫਰੀਦ ਸਟੇਡੀਅਮ ਕਰ ਇਕਬਾਲ ਉਰਫ ਫਰੀਦ। ਸਾਜੀ ਫਰੀਦ ਬਾਲਰ ਸੀ ਬੜਾ ਵੱਡਾ, ਇੰਨਾ ਪਿੱਛੋਂ ਇਹਨੇ ਸਟਾਰ ਲਿਆ, ਕਰਾਊਡ ਨੇ ਬਾਲ ਖੋਲੀ ਭਾਈ। ਪਿੱਛੇ ਉਹਨਾਂ ਦੇ ਵਿੱਚ ਚਲਾ ਗਿਆ। ਇੰਨੀ ਦੂਰੋਂ ਭੱਜ ਕੇ ਆਂਦਾ ਸੀ, ਪੁਲਿਸ ਵਾਲੇ ਨੇ ਰੋਕ ਲਿਆ, ਅੰਦਰ ਨਹੀਂ ਜਾਣ ਦੇਣਾ। ਅੰਦਰ ਮੈਚ ਹੋ ਰਿਹਾ, ਤੂੰ ਨਹੀਂ ਜਾਣਾ ਅੰਦਰ ਯਾਰ। ਅੱਛਾ 9 ਸਕੋਰ ਇੱਕ ਮੈਚ ਬਣਾਇਆ ਤੇ ਬਾਬਰ ਆਜ਼ਮ ਦੇ ਨਾਲ ਦੀ ਕੋਟੀ ਵੇਖਣ ਡਿਆ, ਕੀ ਰੇਟ ਇਹਦਾ? ਕਹਿੰਦਾ ਐਡੀ ਦੂਰੋਂ ਸਟਾਰਟ ਲੈਣਾ ਗੇਂਦ ਕਰਾਉਣ, ਬੋਲਰ ਖਲੋਤਾ ਤੇ ਬੋਲਰ ਨੇ ਐ ਕਰਕੇ ਦੇਖਿਆ ਤੇ ਰਕਸ਼ੇ 'ਚ ਆ ਰਿਹਾ। ਪੈਰ ਕੋਲ ਆ ਕੇ ਕਹਿੰਦਾ ਲਾ ਦੇ। ਮੈਨ ਆਫ ਦੀ ਮੈਚ ਮਿਲਿਆ, ਉਹ ਕਹਿੰਦੇ ਹੁਣ ਕੀ ਕਰੋਗੇ ਤੁਸੀਂ? ਕਹਿੰਦਾ ਬਸ ਅੱਗ ਵਾਲੇ ਲੈਂਸ ਲੈਣੇ ਹੁਣ। ਐਡੀ ਦੂਰੋਂ ਬਾਲ ਕਰਾਉਣ ਆਉਂਦਾ ਸੀ, ਫੋਨ ਕਰ ਰਿਹਾ, ਕਹਿੰਦਾ ਮੈਂ ਝੁੰਬਰਾ ਟੱਪ ਪਿਆ, ਮੈਂ ਬੈਟਸਮੈਨ ਨੂੰ ਕਿਹਾ ਸਿੱਧਾ ਹੋ ਜਾਵੇ। ਯਾਰ ਤੋਬਾ। ਆਸਟ੍ਰੇਲੀਆ ਨੇ ਕਿਉਂ ਇੰਨੇ ਖੁਸ਼ ਨੇ? ਉਹ ਜਿੱਤਦੇ ਇੰਡੀਆ 'ਚ ਹਾਰਨ ਡਿਆ। ਓਏ ਹੋਏ। ਲੇਕਿਨ ਤੁਹਾਡੇ ਵਾਲੀ ਗੱਲ ਸਾਜੀ ਵਾਕਈ ਨਾ ਹੁੱਬਲ ਹਮਸਾਇਲ ਵਤਨੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਇੰਡੀਆ ਨੂੰ ਦੇ ਦਿੰਦੇ ਕੱਪ, ਕੀ ਕਰਨਾ ਇਹਨਾਂ ਨੇ? 5ਵਾਂ ਕੱਪ ਰੱਜਦੇ ਹੀ ਨਹੀਂ, ਐਡੇ ਚਵਲਿਆ ਦੇ ਚਵਲਿਆ। ਇਹਨਾਂ ਨੂੰ ਨਾ ਗਿੱਜੀ ਗਿੱਜੀ ਲੂੰਬੜੀ ਕੱਪਾਂ ਦਾ ਸਵਾਦ ਪੈ ਗਿਆ। ਮੈਂ ਤੈਨੂੰ ਸਹੀ ਕਹਿ ਰਿਹਾ। ਸਹੀ ਗੱਲ ਹੈ। ਮੈਨੂੰ ਕਿਤਾਬ ਦਾ ਨਾਮ ਵੀ ਦੇ ਦਿੱਤਾ ਤੁਸੀਂ। ਇਹ ਉਸਤਾਦ ਜੀ ਕੰਮ ਖਰਾਬ ਹੈ ਇਹਨਾਂ ਦਾ ਯਾਰ। ਸਾਈ ਨਾਲੇ ਨਾ ਆਸਟ੍ਰੇਲੀਆ ਨੇ ਬਾਹਰੋਂ 2 ਪਲੇਅਰ ਫੜੇ ਆ, ਉਹ ਬਹੁਤ ਹੈਵੀ ਆ। ਉਹ ਬਾਹਰੋਂ ਕਿੱਥੋਂ? ਬਾਹਰੋਂ ਕਿਤੋਂ ਮੁੱਲ ਲੈ ਆਂਦੇ ਹਨ। ਹਾਂਜੀ। ਅੱਛਾ ਯਾਰ ਇੰਡੀਆ ਚਲੋ ਕਿਤੇ ਲੜ ਕੇ ਤੇ ਦੇਖੋ ਭਾਵੇਂ ਹਰਿਆ ਵਾ, ਲੇਕਿਨ ਉਸਤਾਦ ਜੀ ਖੇਡ ਕੇ ਰਿਹਾ। ਹਾਂਜੀ ਫਾਈਟ ਕੀਤੀ। ਸਾਡੇ ਵਾਲਿਆਂ ਨੇ ਤਾਂ ਤਬਾਹੀ ਫੇਰਤੀ ਹੁੰਦੀ ਹੈ। ਉਹਨਾਂ ਨੇ ਕਿਹਾ ਭਾਈ ਐਡੀ ਜ਼ਾਲਮਾਨਾ ਟੀਮ ਨਾਲ ਨਹੀਂ ਅਸੀਂ ਖੇਡਣਾ, ਰਾਮ ਰਾਮ ਨਾਲ ਗੇਂਦਾਂ ਕਰਾਉਣ ਵਾਲੇ ਬੰਦੇ ਲਿਆਓ। ਉਹ ਇੱਕ ਬੰਦਾ ਭਾਈ ਥੱਕ ਗਏ, ਗੇਂਦਾਂ ਛਿੱਕੇ ਐਡੇ ਵੱਡੇ ਮਾਰੇ ਇਹਨਾਂ ਨੇ ਸਾਡੇ ਵਾਲੇ। ਉਹਨਾਂ ਨੇ ਕਿਹਾ ਇਹ ਕੋਈ ਏਲੀਅਨ ਦੇ ਨਾਲ ਇਹਨਾਂ ਦੇ ਮੈਚ ਪਾਓ, ਇਹ ਇਨਸਾਨਾਂ ਨਾਲ ਖੇਡਣ ਵਾਲੀ ਕੌਮ ਹੀ ਨਹੀਂ ਗਈ ਜਿੱਦਾਂ ਇਹ ਖੇਡਦੇ ਆ। ਆ ਦੇਖੋ ਇੱਕ ਡ੍ਰੀਮ 11 ਲਿਖਿਆ ਨਾ ਵਰਦੀ ਤੇ, ਹਾਂ ਇੱਕ ਫਿਲਮ ਵਾਲਿਆਂ ਨੇ ਸਪਾਂਸਰ ਕੀਤਾ, ਫਿਲਮ ਆ ਰਹੀ ਡ੍ਰੀਮ 11। ਅੱਛਾ ਉਹਦਾ ਬਜਟ ਕਿੰਨਾ ਹੋਏਗਾ ਕਿ ਉਹਨਾਂ ਨੇ ਟੀਮ ਨੂੰ ਸਪਾਂਸਰ ਕਰਤਾ? ਯਾਰ ਤੂੰ ਉਹਨੂੰ ਛੱਡ, 52 ਬਾਲਾਂ 'ਚ 10 ਚਾਹੀਦੇ ਆ, ਕਿਸ ਤਰੀਕੇ ਨਾਲ ਜਿੱਤ ਸਕਦੇ ਆ? ਤਾਜੀ ਨਹੀਂ ਸਾਜੀ 52 ਬਾਲਾਂ, ਹਾਂ ਇੱਥੇ 5 ਆਊਟ ਹੋ ਜਾਣਾ। ਇੱਥੇ ਲੜ ਪੈਣ ਭਾਈ, ਇਹ ਤਰੀਕਾ ਵਾ ਲੜ ਪੈਣ ਹੁਣ। ਤੇ ਉਹ ਲੜਦੇ ਵੀ ਨੇ। ਨਹੀਂ ਹੱਥੋਂ ਬੱਕੀ ਸਾਜੀ ਸਾਰੇ ਸਟੇਡੀਅਮ ਵਾਲੇ ਨਾ ਫੜ ਲੈਣ ਇਹਨਾਂ ਨੂੰ ਸਟੇਡੀਅਮ ਹਨਾ। ਸਹੀ ਗੱਲ। ਸਿਸਟਮ ਹੈ ਕਰਦੇ ਨੇ ਪੂਰੀ ਦੁਨੀਆ ਦੇ ਨਾਲ। ਬਰਾਬਰ ਹੋ ਜਾਣਾ ਸਾਜੀ। ਇੱਕ ਖਿਲਾੜੀ ਜਰਗਮਾਲ ਬਣਾ ਕੇ ਨਾ
ਉਹਨੂੰ ਉੱਥੇ ਭਾਲਣ ਪਿਸਤੌਲ ਸਿੱਟ ਰੱਖ ਕੇ ਤੇ ਬੋਲਰ ਨੂੰ ਕਹਿਣ ਤੂੰ ਸਿਰਫ ਵਾਈਡ ਸਿੱਟਣੇ ਆ ਬਸ। ਅੱਛਾ ਅੱਧੇ ਲੋਕ ਨਾ ਵਿੱਚ ਇਹਦੇ ਸਾਈਕੋ ਟਾਈਪ ਕਰੈਕਟ ਸਾਰੇ ਜਿਹੜੇ ਸੋਚਦੇ ਵੀ ਯਾਰ ਜਿਹੜਾ ਅਸੀਂ ਨੇ ਨਾ ਜਿੱਤੇ ਤੇ ਇੰਡੀਆ ਵੀ ਨਹੀਂ ਜਿੱਤੇ। ਇਹ ਵੀ ਨਾ ਅੱਛਾ ਐਸੇ ਬੰਦੇ ਹੈਗੇ ਨੇ ਉਹ ਕਹਿੰਦੇ ਨੇ ਕਿ ਜੇ ਅਸੀਂ ਹਾਰ ਗਏ ਨਾ ਤੇ ਹੁਣ ਇੰਡੀਆ ਵੀ ਹਾਰ ਗਿਆ ਨਾ ਤੇ ਸਕੂਨ ਹੋ ਗਿਆ। ਹਾਂ ਹਨਾ ਯਾਰ ਇਹਨੇ ਖੇਡਣ ਵਾਲਾ ਖੇਡਦੇ ਸਾਰਾ ਕੋਹਲੀ ਪਰੇਸ਼ਾਨ ਹੋ ਗਿਆ ਉਸਤਾਦ ਜੀ, ਦਿਲ ਟੁੱਟ ਗਿਆ ਪਲੇਅਰ ਪਰ ਨਹੀਂ ਯਾਰ ਹਾਰ ਜਿੱਤ ਹੁੰਦੀ ਆ, ਹਾਰ ਜਿੱਤ ਹਾਰ ਕੀ ਹਾਰ ਨਹੀਂ ਹੋ ਸਕਦੀ ਇਹ ਚ ਕਿਹੜੀ ਗੱਲ ਆ। ਉਹ ਦੇਖ ਉਹਦੀਆਂ ਬਾਹਾਂ ਵਿੰਗੀਆਂ ਹੋ ਗਈਆਂ ਵਿਚਾਰ ਦੀਆਂ ਗੇਮ ਨਹੀਂ ਉਹ ਕਰਾਉਂਦਾ ਹੀ ਏਦਾਂ ਸਾਡੇ। ਅੱਛਾ ਜੀ ਕੌਣ ਹੈ ਇਹ ਵਿਸ਼ੇਕ ਬੱਚਨ ਯਾਰ ਫਰੀਦ ਬੂਮਰਾ ਚੱਕ। ਮੈਂ ਉਸਤਾਦ ਜੀ ਇੱਕ ਵਾਰੀ ਨਾ 50,000 ਰੁਪਇਆ ਲਾਤਾ ਬਬਰਕ ਸ਼ਾਹ ਤੇ। ਬਬਰਕ ਸ਼ਾਹ ਆਹੋ ਜਿਹੜਾ ਖਿਲਾੜੀ ਬਬਰਕ ਸ਼ਾਹ ਸੀ ਉਸਤਾਦ ਜੀ, ਉਹ ਨਸੀਮ ਸ਼ਾਹ ਸੀ। ਆਹੋ ਤੇ ਬਬਰਕ ਸ਼ਾਹ ਕੌਣ? ਬਬਰਕ ਸ਼ਾਹ ਜਿਹੜਾ ਫਿਲਮਾਂ ਜਾਂਦਾ। ਅੱਛਾ ਤਾਜੀ ਇਹ ਪਾਕਿਸਤਾਨ ਵਾਲੇ 2 ਪਲੇਅਰ ਰੱਖ ਲੈਣ ਨਾ ਟੀਮ ਆਪਣੀ ਯੈਸ ਆ। ਕਿਹੜੇ ਕਿਹੜੇ? ਇੱਕ ਆ ਸਾਹਰ ਅਲੀ ਬੱਗਾ ਤੇ ਦੂਜਾ ਉਹ ਜਿਹੜਾ ਉਮਰ ਅਕਮਲ, ਆ ਦੋਵੇਂ ਹੀ ਰੱਖ। ਇੱਕ ਤਾਂ ਸ਼ੁਕਰ ਆ ਸਹੀ ਕਿਹਾ। ਅੰਪਾਇਰ ਹੋਣਾ ਚਾਹੀਦਾ ਕੋਈ ਚੰਗਾ। ਉਮਰਾਂ ਚ ਕੀ ਰੱਖਿਆ ਤਾਜੀ ਅੰਪਾਇਰ ਉਹ ਹਮੀਦ ਰਾਜਾ ਤੋਂ ਜਿਹੜਾ ਆਪਣਾ ਅੰਪਾਇਰ, ਉਹ ਹਮੀਦ ਨਹੀਂ ਉਹ ਕਿਹੜਾ ਦਮੀਦ ਰਾਜਾ ਕਿਹੜਾ ਉਹ ਰਮੀਜ਼। ਹਾਂਜੀ ਰਮੀਦ ਰਾਜਾ। ਉਸ ਤੋਂ ਬਾਅਦ ਆਇਆ ਅੰਪਾਇਰ ਬੜਾ ਪਾਪੂਲਰ, ਉਹਨੂੰ ਖਿਲਾਣ ਸਾਜੀ ਆਪਾਂ ਜਿੱਤਾਂਗੇ। ਕੌਣ? ਉਹ ਅਖਤਰ ਹੁਸੈਨ ਅੱਖੀਆਂ ਸਾਹਿਬ ਨਹੀਂ ਜਿਹੜੇ, ਉਹ ਉਹਨੂੰ ਖਿਲਾਣ। ਓਏ ਅਖਤਰ ਹੁਸੈਨ ਅੱਖੀਆਂ ਸਾਹਿਬ ਮਿਊਜ਼ਿਕ ਡਾਇਰੈਕਟਰ ਸੀ, ਬੜੇ ਵੱਡੇ ਗਾਇਕ ਸੀ। ਤੁਸੀਂ ਉਹਦੀ ਬੋਲਿੰਗ ਵੇਖੀ? ਮੈਂ ਉਹਦੀ ਗਾਉਣਿੰਗ ਵੇਖੀ। ਕੌਂਟੀਆਂ ਖੇਲਦਾ ਰਿਹਾ ਉਹ ਇੰਨੀਆਂ। ਅਖਤਰ ਹੁਸੈਨ ਅੱਖੀਆਂ ਸਾਹਿਬ ਹਾਂਜੀ ਮਾਸਟਰ ਅਬਦੁੱਲਾ ਦੇ ਭਰਾ ਸੀ। ਹਾਂਜੀ ਹਾਂਜੀ ਇਹ ਟੀਮ ਕਰਦੇ ਨੇ ਉਸਤਾਦ ਜੀ ਮਲਕ ਰਿਆਜ਼ ਦੇ ਹਵਾਲੇ। ਹਾਂ ਸਹੀ ਗੱਲ ਸਹੀ ਗੱਲ ਕਿਤੇ ਨਾ ਕਿਤੇ ਗਲਤ ਆ। ਮਲਕ ਰਿਆਜ਼ ਸਾਹਿਬ ਦੇ ਹਵਾਲੇ ਕਰ ਦੇਣ। ਇਹ ਜਦੋਂ ਮੈਚ ਹਾਰ ਕੇ ਆਉਣ ਉਹਨਾਂ ਸਾਰਿਆਂ ਦੇ ਪਲਾਟ ਕਬਜ਼ੇ 'ਚ ਕਰਕੇ ਪਲਾਟ ਕੱਟ ਦੇਣੇ। ਆਪਣੀ ਕਲੋਨੀ ਬਣਾਤੀ ਇਹਨਾਂ ਨੇ ਕਰ ਦੇਣ ਪਲਾਟ ਕੱਟ ਕੇ। ਓਏ ਲੋ ਵੇ ਚੌਗਾ ਫੇਰ ਮਾਰ ਗਿਆ ਯਾਰ। 47 ਬਾਲਾਂ 'ਚ 6 ਸਕੋਰ। 8 ਕਿਉਂ? ਉਹ 2 ਲੱਗਾ। ਅੱਛਾ 2 ਲੱਗਾ। ਉਸਤਾਦ ਜੀ ਜਿੱਤ ਸਕਦੇ ਆ ਕਿਦਾਂ? 8 ਸਕੋਰ ਇਹਨਾਂ ਨੇ ਕਰਨੇ ਜੇ ਜਾਣਾ। ਯਾਰ ਇੰਡੀਆ ਦੀ ਗੱਲ ਕਰੋ। ਮੈਂ ਤੇ ਗੱਲ ਨਹੀਂ ਕੀਤੀ ਇੰਡੀਆ ਦੀ ਮਾਮਾ। ਯਾਰ ਨਾਜ਼ਰੀਨ ਕੈਸਾ ਬੋਰ ਹੋ ਰਹੇ ਆ ਹੋਈ ਜੋ ਖੈਰ। ਉਸਤਾਦ ਜੀ ਉਹ ਨੈਸ਼ ਵੇਖੋ ਤੁਸੀਂ 150 ਦੇ ਉੱਤੇ ਮਾਰ। ਆਸਟ੍ਰੇਲੀਆ ਦਾ ਨਹੀਂ ਤੁੱਕ ਬਣਦਾ ਯਾਰ। ਇੰਡੀਆ ਜਿੱਤੇ, ਚਾਈਨਾ ਦੀ ਟੀਮ ਕਿਉਂ ਨਹੀਂ ਗਈ? ਲੈ ਬਾਹਰ ਓਏ ਚੌਕਾ ਮਾਰ ਗਿਆ ਮੇਰੇ 46 ਚ 4 ਸਕੋਰ ਚਾਹੀਦਾ ਵਾ। ਇੰਡੀਆ ਅਗਰ ਚਾਹਵੇ ਨਾ ਤੇ ਫੇਰ ਵੀ ਨਹੀਂ ਜਿੱਤ ਸਕਦਾ। ਨਾਮੁਮਕਿਨ। ਸਹੀ ਗੱਲ ਆ ਉਸਤਾਦ ਜੀ। ਤਾਜੀ ਸਿੰਗਲ ਨਾ ਲੱਗੋ। ਇੱਥੇ ਹੁਣ ਕਿੰਨੇ ਆਊਟ ਹੋਣ? ਇੱਥੇ ਸਾਰੇ ਹੀ ਆਊਟ ਹੋਣ। ਜਿੰਨੇ ਬੈਠੇ ਆਊਟ ਹੋਣ ਨਾ ਤੇ ਘਰਾਂ ਨੂੰ ਜਾਣ। ਆ ਹੁਣ ਚੌਕਾ ਮਾਰ ਗਿਆ ਮੇਰੀ ਸੱਸ ਦਾ ਮੁੰਡਾ ਤੇ ਤੁਸੀਂ ਵੇਖ ਲਓ ਵੀ ਭਾਈ ਇੰਡੀਆ ਅੱਗੇ ਵੀ ਰਹੀ ਨਾਲ ਜਿੱਤਿਆ। ਬਾਲ ਵੀ ਉਹਨਾਂ ਨੇ 2 ਨੰਬਰ ਮੂਵ ਹੋਣ ਵਾਲੀ ਰੱਖੀ ਹੁਣ। ਯਾਰ ਹੁਣ ਦੱਸੋ ਲੋਕੀ ਕਹਿੰਦੇ ਸੀ ਜੀ ਵਰਲਡ ਕੱਪ ਇੰਡੀਆ ਦਾ ਵਾ। ਇਹ ਪੂਰੀ ਸਾਜ਼ਿਸ਼ ਆ ਜੀ ਇੰਡੀਆ। ਆ ਲੋ ਫੜੋ। ਤਾਜੀ ਇੱਥੇ ਇੰਡੀਆ ਨਾ ਹੁੰਦਾ ਪਾਕਿਸਤਾਨ ਹੁੰਦਾ ਤੇ ਕਦੋਂ ਦਾ ਬਾਹਰ ਆ ਜਾਣਾ ਸੀ ਹੁਣ। ਉਹ ਪਾਕਿਸਤਾਨ ਬੜਾ ਨੈਸ਼ ਹੀ ਇਸ ਗੱਲੋਂ। ਦਿਲ ਕਰੇ ਐਸੀ ਜਗ੍ਹਾ ਤੇ ਜਿੱਤਦਾ ਜਿੱਥੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਤੇ ਐਸੀ ਜਗ੍ਹਾ ਤੇ ਹਾਰਦਾ ਜਿੱਥੇ 100% ਯਕੀਨ ਹੁੰਦਾ ਕਿ ਜਿੱਤ ਜਿੱਤ ਇਹਨਾਂ ਦੀ ਹੈ। ਉਸ ਦਿਨ 400 ਵੀ ਕਰਤਾ ਹੈ। ਜਾਦੂਈ ਟੀਮ ਆ ਸਾਡੀ ਯਾਰ। ਨਾਜ਼ਰੀਨ ਦੁੱਖ ਹੋ ਰਿਹਾ ਯਾਰ। ਉਸਤਾਦ ਜੀ ਮੈਨੂੰ ਵੀ ਦੁੱਖ ਹੋ ਰਿਹਾ ਯਾਰ। ਮੇਰੀ ਦੀਪਿਕਾ ਦਾ ਮੁਲਕ ਹਾਰ ਗਿਆ। ਰਣਵੀਰ ਸਿੰਘ ਦਾ ਨੰਬਰ ਮਿਲਾਈ ਸਰ। ਹਾਂਜੀ ਉਹ ਬੈਠਾ ਮੈਂ ਵੇਖਿਆ ਆਪ ਵਾਈਟ ਸ਼ਰਟ ਪਾਈ ਉਹਨੇ। ਸ਼ਾਹਰੁਖ ਖਾਨ। ਚਲੋ ਸ਼ਾਹਰੁਖ ਖਾਨ ਬੈਠਾ ਵਿੱਚ। ਕੀ ਇੱਜ਼ਤ ਰਹਿ ਗਈ? ਉਹ ਹੁਣ ਨਿਕਲ ਗਿਆ ਹੋਣਾ ਦਿਲ ਕਰੇ। ਉਸਤਾਦ ਜੀ ਉਹ ਬੈਠਾ ਪਟਾਕੇ ਕੱਢਦਾ ਰਿਹਾ। ਨੈਸ਼ੀ ਪਾਤੀ ਨਹੀਂ ਨਿਕਲ ਗਿਆ। ਉਹਦਾ ਵਿਚਾਰੇ ਦਾ ਇੰਨਾ ਦਿਲ ਟੁੱਟਾ। ਤਾਜੀ ਅੱਗੇ ਜੂਸ ਪਿਆ ਉਹ ਗਰਮ ਹੋ ਗਿਆ। ਉਹ ਪੀਣ ਹੀ ਨਹੀਂ ਦਿਆ। ਉਹ ਦੇਖਦਾ ਉਹਨੂੰ ਚਾਹ ਚੜਿਆ ਹੀ ਸਾਜੀ ਕੈਸੇ ਚੂਚੇ ਲੱਗਣ ਦਏ ਐ ਪੀਲੇ ਦਾ ਗਰੀਆਂ ਪਾ ਕੇ। ਤਾਜੀ ਉਤੋਂ ਜਿੱਤ ਜਾਂਦੇ ਤੇ ਚਵਲ ਬੂਟਾਂ 'ਚ ਪਾ ਸ਼ਰਾਬ ਪੀਂਦੇ ਆਸਟ੍ਰੇਲੀਅਨ। ਉਹ ਵੇਖ ਚੈੱਕ ਕਰ ਉਹਦਾ। ਉਹ ਵੇ ਦੱਸ ਇਹ ਉਹਨਾਂ ਦਾ ਮਲੰਗ ਆ ਭਾਈ ਉੱਠ ਗਏ ਫਾਜਾ ਨਾ ਮੈਚ। ਅੱਛਾ ਆ ਕਸਮ ਲੈ ਲਓ ਮੇਰੇ ਕੋਲ ਆਸਟ੍ਰੇਲੀਅਨ ਨਹੀਂ ਸੀ ਹੈਗਾ। ਉਹਨੇ ਸਿਰਫ ਪੀਲੀ ਸ਼ਰਟ ਪਾਈ ਤੇ ਉਹਨਾਂ ਚ ਰਲੇ ਆਈ। ਲਓ ਜੀ 2 ਸਕੋਰ 44 ਬਾਲਾਂ ਚ 2 ਸਕੋਰ। ਨਾਜ਼ਰੀਨ ਅਗਰ ਇੰਡੀਆ ਥੋੜਾ ਜਿਹਾ ਹਿੰਮਤ ਕਰੇ ਨਾ। ਆਸਟ੍ਰੇਲੀਆ ਨੇ ਪ੍ਰਾਸ਼ਰ ਲੈ ਲਿਆ। ਉਹ ਲਓ ਜੀ ਇਹ ਉਹ ਕੈਚ ਹੋ ਗਿਆ। ਓਏ ਲਓ ਜੀ ਹੁਣ ਮੈਚ ਫਸ ਗਿਆ। ਮੈਂ ਫਸ ਗਿਆ। ਹੁਣ ਮੈਚ ਦੀਆਂ ਗੇਂਦਾਂ ਤੇ 2
ਸਕੋਰ ਚਾਹੀਦਾ ਸੀ ਤੇ ਕੈਚ ਹੋ ਗਿਆ ਜੇ। ਤੁਹਾਡਾ ਯਾਰ ਹੋ ਗਿਆ ਆਊਟ ਮੁੱਛਾਂ ਵਾਲਾ। ਲੈ ਵੀ ਅਗਲੀ ਗੇਮ ਤੇ ਫੇਰ ਆਊਟ ਹੋਵੇ, ਅਗਲੀ ਤੇ ਫੇਰ ਆਊਟ ਹੋਵੇ, ਹਾਂ ਅਗਲੀ ਤੇ ਫੇਰ ਆਊਟ ਹੋਵੇ, ਅਗਲੀ ਤੇ ਇੱਕ ਸਕੋਰ ਲੱਗ ਜਾਵੇ, ਹਾਂ। ਅਗਲੀ ਤੇ ਫੇਰ ਆਊਟ ਹੋਵੇ, ਅਗਲੀ ਤੇ ਫੇਰ ਆਊਟ ਹੋਵੇ, ਅਗਲੀ ਤੇ ਫੇਰ ਆਊਟ ਹੋਵੇ। ਇੰਨੇ ਹੋ ਵਾਹ ਯਾਰ ਐ ਸਿਰਫ ਇੰਨੀ ਕਿ ਮਿਹਨਤ ਕਰਨ ਤੇ ਜਿੱਤ ਸਕਦੇ ਆ। ਸਹੀ ਗੱਲ। ਅੱਜ ਇਹਨੇ ਸੈਂਚਰੀ ਮਾਰੀ ਸੀ। 135 ਉਹ ਚੌਕਾ ਵੱਜ ਗਿਆ ਭਾਵੇਂ ਨਾ, ਇੰਡੀਆ ਈਜ਼ੀ ਹੋ ਗਿਆ ਹੁਣ ਇੰਡੀਆ ਦੇ। 2 ਸਕੋਰ ਰਹਿ ਗਿਆ ਜੀ। ਲਓ ਜੀ ਆਈਸੀਸੀ ਵਾਲੇ ਕਹਿੰਦੇ ਚਲੋ ਠੀਕ ਆ ਫਿਰ ਈਜ਼ੀ ਹੋ ਜਾਓ। ਆਹੋ ਲਓ ਜੀ 4 ਆਊਟਾਂ ਯਾਰ ਤੇ- ਮੈਂ ਸੁਣਿਆ ਕਿ ਸਟੇਡੀਅਮ ਦੇ ਵਿੱਚ ਯਾਰ ਪਾਕਿਸਤਾਨੀਆਂ ਨੂੰ ਝੰਡਾ ਝੁੰਡਾ ਨਹੀਂ ਇਹਨਾਂ ਨੇ ਲਹਿਰਾਉਣ ਹਾਂਜੀ ਦਿੱਤਾ। ਨਹੀਂ ਉਸਤਾਦ ਜੀ ਇਜਾਜ਼ਤ ਨਹੀਂ ਸੀ ਹੈ। ਉਹਨੇ ਪਾਕਿਸਤਾਨ ਜ਼ਿੰਦਾਬਾਦ ਕਿਹਾ ਸੀ ਇੱਕ ਬੰਦੇ ਨੇ, ਤੇ ਉਹਨਾਂ ਨੇ ਉਹਦੇ ਨਾਲ ਵੀ ਉਹ ਫੌਜੀਆਂ ਪੁਲਿਸ ਵਾਲਿਆਂ ਨੇ ਕਿਹਾ ਨਹੀਂ ਯਹਾਂ ਪੇ ਇੱਥੇ ਇਹ ਨਹੀਂ ਨਹੀਂ ਲਾਣਾ ਲਾਣਾ। ਨਹੀਂ ਇਹ ਨਹੀਂ ਗੱਲ ਹੈਗੀ, ਮਤਲਬ ਤੁਸੀਂ ਉੱਥੇ ਬਹਿ ਕੇ ਖਾਪਾ ਦੋ ਪਾਕਿਸਤਾਨ ਜਿੰਦਾਬਾਦ, ਤੁਹਾਡੇ ਨਾਲ 4 ਜਣੇ ਇੰਡੀਅਨ ਬੈਠੇ ਹੋਣ, ਇੱਕ ਮਿਸਾਲ ਆ, ਉਹ ਸ਼ੁਰੂ ਹੋ ਜਾਣ ਜਾਂ ਉਹ ਤੁਹਾਨੂੰ ਕੁਝ ਕਹਿ ਦੇਣ, ਸਾਜੀ 100,000 ਸਿਕਿਉਰਿਟੀ ਦੇ ਮਾਮਲਾਤ ਹੁੰਦੇ ਜਿਹੜੇ ਸਾਨੂੰ ਜ਼ਾਹਰੀ ਅਸੀਂ ਇੱਥੇ ਤੱਕ ਇੱਥੋਂ ਲੈ ਕੇ ਇੱਥੇ ਤੱਕ ਸੋਚਦੇ ਹਾਂ ਬਸ। ਇਸ ਤੋਂ ਅੱਗੇ ਤੁਸੀਂ ਦੇਖੋ ਕੀ ਕੁਝ ਹੋ ਸਕਦਾ। ਇੱਕ ਮਿਸਾਲ ਆ, ਤੁਹਾਡੇ ਸਟੇਡੀਅਮ ਦੇ ਵਿੱਚ ਬੈਠਾ ਇੱਕ ਬੰਦਾ ਕਈ ਜਿਵੇਂ ਹਿੰਦੁਸਤਾਨ ਜ਼ਿੰਦਾਬਾਦ, ਇੰਡੀਆ ਜ਼ਿੰਦਾਬਾਦ, ਇੰਡੀਆ, ਤੁਸੀਂ ਕੁਛ ਨਾ ਕੋਈ ਕਰੋ, ਤੁਹਾਡੇ ਨਾਲ ਦਾ ਬੈਠਾ ਦਿਲ ਕਰੇ ਉੱਥੇ ਲੜਾਈ ਸ਼ੁਰੂ ਹੋ ਜਾਏ। ਸਮਝ ਆ ਰਹੀ ਗੱਲ ਦੀ? ਤੇ ਉਹ ਇਸ ਤੋਂ ਮੇਰਾ ਖਿਆਲ। ਲਓ ਜੀ ਆਸਟ੍ਰੇਲੀਆ won the ICC World Cup 2023 ਫਿਰ ਇੱਕ ਵਾਰੀ। ਲਓ ਜੀ ਇਹ ਇੰਡੀਆ ਜਾਣ ਕੇ ਰਿਹਾ ਹੀ ਇਹ ਸਾਂਝੀ ਉਹ ਯਾਰ ਮਹਿਮਾਨ ਆਏ, ਉਹਨੇ ਕਿਹਾ ਹੁਣ ਮਹਿਮਾਨ ਕੀ ਕਰੀਏ ਅਸੀਂ, ਸਹੀ ਗੱਲ ਖਾਲੀ ਹੱਥ ਮੋੜੀਏ। ਸਹੀ ਗੱਲ ਹੈ ਸਹੀ ਗੱਲ। ਤਾਂ ਜੀ ਉਹ ਗਰਾਊਂਡ ਉਹਨਾਂ ਦੇ ਹੱਥ ਦਾ ਸੀ ਸਟੇਡੀਅਮ। ਉਹ ਨਹੀਂ ਯਾਰ ਅੱਛਾ ਇੰਡੀਆ ਹਾਰ ਗਿਆ ਤੇ ਅੰਪਾਇਰ ਨੂੰ ਕਹਿੰਦੇ ਮੈਂ ਕੁਰਸੀ ਲਿਆ ਦੇ ਤੁਹਾਨੂੰ ਬੈਠੋ, ਇਹਦੇ ਬਾਬਾ ਗੇਮ ਚੱਲਣੀ ਹੈ। ਓਏ ਯਾਰ ਨਾ ਸ਼ੁਰੂਆਂ ਪਟਾਕੇ ਵੀ ਫਿਰ ਪੱਲਿਓਂ ਚਲਾਉਣ ਦੇ ਸਾਰੇ ਇੰਡੀਆ ਖਰਚਾ ਵੀ ਸਾਰਾ ਇੰਡੀਆ ਖਰਚਾ ਵੀ ਸਾਰਾ ਹੀ ਸਾਜੀ ਉਹ ਆਪਣੇ ਪੱਲਿਓਂ ਕਰਨ ਡਿਆ ਹੋਵੇ ਕੁਛ। ਫਰੀਦ ਪੈਸੇ ਬੜੇ ਸਾਜੀ ਹੈ ਸਾਰਾ ਜਿਹੜਾ ਨਾ ਮੈਨ ਆਫ ਦਾ ਮੈਚ, ਉਹ ਜਿਹਨੇ ਸੈਂਚਰੀ ਮਾਰੀ ਨਾ ਉਹਦਾ ਬਣਦਾ ਉਹਦਾ ਹੀ ਆ। ਹਾਂ ਵਰਲਡ ਕੱਪ ਉਹਦੀ ਵਜ੍ਹਾ ਤੋਂ ਲੈ ਕੇ ਉਹਦੀ ਵਜ੍ਹਾ ਤੋਂ ਉਹਦਾ ਬੇੜਾ ਗਰਕ ਹੋਇਆ ਹੀ। ਮੈਕਸਵੈਲ ਦੀ ਤੇ ਇਹਦੀ ਵਜ੍ਹਾ ਤੋਂ ਉਸਤਾਦ ਜੀ, ਮੈਕਸਵੈਲ ਨੇ ਬੜਾ ਵੱਡਾ ਉਹ ਮੈਚ ਜਿਤਾਇਆ। ਜਿੱਤਦੇ ਬਾਹਰ ਉਸਤਾਦ ਜੀ 5-6 ਆਊਟ ਹੋ ਗਏ ਨੇ ਤੇ ਉਹ ਕਰੈਕਟਰ ਦੀ ਆਊਟ ਲੱਤਾਂ ਬਾਹਾਂ ਤੋਂ ਡਿੱਗ ਪਿਆ 3-4 ਵਾਰੀ। ਤੇ ਉਹਨੇ ਸੋਚਿਆ ਕਿ ਉਹਨੇ ਕਿ ਸਿੰਗਲ ਲਈ ਬੰਦਾ ਲਿਆਂਦਾ ਉਹਨਾਂ, ਸਿੰਗਲ ਡਬਲ ਲੈਣ ਲਈ। ਉਹਨੇ ਰਨਰ ਉਹਨੇ ਕਿਹਾ ਤੂੰ ਵੀ ਬੇਟੇ ਜ਼ਰਾ ਈਜ਼ੀ ਹੋ ਜਾ, ਈਜ਼ੀ ਹੋ ਜਾ। ਕੱਲਾ ਜਣਾ ਖਲੋਤਾ ਛੱਕਾ ਮਾਰ ਕੇ ਡਿੱਗ ਪੈਂਦਾ, ਫਿਰ ਛੱਕਾ ਮਾਰ ਕੇ ਡਿੱਗ ਪੈਂਦਾ। ਯਾਨੀ ਏਡੀ ਬੁਰੀ ਹਾਲਤ ਹੁੰਦੀ। ਡਿੱਗ ਪਿਆ ਮੈਚ ਚ ਤੇ ਅੰਡਰਟੇਕਰ ਵੀ ਸਿਰ ਚੁੱਕਦਾ, ਇੰਜ ਉੱਠ ਰਿਹਾ ਫਿਰ ਛੱਕਾ 200 ਸਕੋਰ ਮਾਰਿਆ, 200 ਮਾਰ ਗਿਆ। ਵਨਡੇ ਅਸਲ ਮੈਂ ਇਸ ਵਰਲਡ ਕੱਪ ਦਾ ਕ੍ਰੈਡਿਟ ਗੋਜ਼ ਟੂ ਮੈਕਸਵੈਲ। ਅਗਰ ਉਹ ਮੈਚ ਹਾਰ ਜਾਂਦੇ ਤੇ ਫਿਰ ਫਾਰਕ ਸੀ। ਫਿਰ ਪਾਕਿਸਤਾਨ ਦੇ ਚਾਂਸ ਲਓ ਜੀ ਤੁਸੀਂ ਹਿਸਾਬ ਲਾ ਲਓ ਵੀ ਇੰਡੀਆ ਨੂੰ ਇਸ ਵਰਲਡ ਕੱਪ ਤੋਂ ਕਮ ਸੇ ਕਮ 26-27 ਹਜ਼ਾਰ ਰੁਪਏ ਬਚ ਗਿਆ ਉਸਤਾਦ ਜੀ। ਯਾਰ 26-27 ਨੂੰ ਕੀ ਕਰਨਾ ਜਦੋਂ ਯਾਰ ਇੰਨੀ ਮਿਹਨਤ ਗਰਾਊਂਡ ਹੀ ਪਤਾ ਨਹੀਂ ਕਿੰਨੇ ਵਿਚਾਰੇ ਬੰਦੇ ਲੱਗੇ ਜਿਹੜੇ ਸਾਫ਼ ਕਰਦੇ ਸੀ ਰੋਜ਼। ਹਾਂ ਉਹ ਵੀ ਵਿਚਾਰੇ ਦਿਲ ਟੁੱਟਾ ਉਹਨਾਂ ਦਾ। ਸਹੀ ਲੇਕਿਨ ਉਸਤਾਦ ਜੀ ਉਹਨਾਂ ਦੀ ਮਿਹਨਤ ਵਾਕਈ ਵਰਲਡ ਕੱਪ ਦੇ ਫਾਈਨਲ ਤੱਕ ਪਹੁੰਚ ਗਏ। ਹੋਮ ਗਰਾਊਂਡ ਸੀ, ਹੁਣ ਇਹਨਾਂ ਨੇ ਉਹ ਵਾਕਈ ਤੁਹਾਡੀ ਗੱਲ ਹੈ ਵਿਕੇ ਹੀ ਨੇ, ਅੰਦਰੋਂ ਵਿਕੇ ਹੀ ਇੰਡੀਆ ਦੇ ਕ੍ਰਿਕਟਰ ਪਲੇਅਰ ਜਿਹੜੇ ਵਿਕੇ ਨੇ। ਆਸਟ੍ਰੇਲੀਆ ਦਾ ਬਣਦਾ ਸੀ। ਮੈਂ ਨਹੀਂ ਮੰਨਦਾ ਪਲੇਅਰ ਨੇ ਦੋਨੇ ਟੀਮਾਂ ਬੜੀਆਂ ਹੈਵੀ ਸੀ ਉਸਤਾਦ ਜੀ। ਉਸਤਾਦ ਜੀ ਇੰਡੀਆ ਦਾ ਵੀ ਬਣਦਾ ਸੀ, ਆਸਟ੍ਰੇਲੀਆ ਦਾ ਵੀ ਬਣਦਾ ਸੀ, ਲੇਕਿਨ ਗੇਮ ਆ ਯਾਰ। ਇੱਥੇ ਇੱਕ ਬਾਲ ਜਿਹੜਾ ਨਾ ਉਹ ਪਾਸਾ ਪਲਟ ਦਿੰਦਾ। ਹਾਂਜੀ ਸਹੀ ਗੱਲ। ਸਾਡੇ ਪਾਕਿਸਤਾਨੀ ਕਿਉਂ ਬਾਹਰ ਆਏ ਨੇ? ਕਿਉਂ? ਹਰ ਮੈਚ 'ਚ ਕੋਈ ਨਾ ਕੋਈ ਮਸਲਾ ਬਣ ਜਾਂਦਾ ਸੀ। ਹਾਂ ਨਹੀਂ ਉਸਤਾਦ ਜੀ ਉਹਨਾਂ ਦੀ ਵੀ ਆਪਣੀ ਕੋਈ ਮਜਬੂਰੀ ਸੀ, ਪਿੱਛੇ ਰੌਲੇ ਬੜੇ ਬਣੇ ਯਾਰ ਨਹੀਂ ਯਾਰ ਬਿੱਲਾ ਯਾਰ ਪਾਕਿਸਤਾਨੀ ਟੀਮ ਨੇ ਕੋਈ ਘੱਟ ਮਿਹਨਤ, ਇੰਨੀ ਘੱਟ ਮਿਹਨਤ ਯਾਰ ਨਹੀਂ ਉਸਤਾਦ ਜੀ ਬੰਗਲਾਦੇਸ਼ ਤੋਂ ਤਾਂ ਨਹੀਂ ਨਾ ਥੱਲੇ ਉਹਨਾਂ ਨੂੰ ਜਾਣ ਦਿੱਤਾ, ਉੱਤੇ ਹੀ ਰਹੇ ਨੇ। ਬੰਗਲਾਦੇਸ਼ ਜਿਹੜੀ ਆ ਸਾਨੂੰ ਵੇਖ ਲਓ ਕਿੰਨੀ ਦੇਰ ਹੋ ਗਈ ਉਹ ਵੀ ਵਿਚਾਰੇ ਮਿਹਨਤ ਕਰਦੇ ਆਂਡੇ। ਉਹ ਜਿੰਨਾ ਅੱਛਾ ਅਫਗਾਨਿਸਤਾਨ ਜਿੰਨਾ ਅੱਛਾ ਖੇਡੀ ਉਸਤਾਦ ਜੀ, ਉਹ ਵੱਡੀ ਟੀਮ ਬਣ ਕੇ ਆਈ। ਇਸ ਵਰਲਡ ਕੱਪ 'ਚ ਅਫਗਾਨਿਸਤਾਨ ਨੇ ਬੜਾ ਇੰਪਰੂਵ ਕੀਤਾ। ਅਗਲੇ ਵਰਲਡ ਕੱਪ 'ਚ ਵੀ ਇੰਪਰੂਵ ਕਰਦੇ ਜਾਓ, ਉਸ ਤੋਂ ਅਗਲੇ 'ਚ ਵੀ ਵਰਲਡ ਕੱਪ 4-5। ਲੈ ਬਈ ਜਾ ਫਿਰ ਮੈਂ ਤੈਨੂੰ ਕਹਿਣ ਲੱਗਾ ਹੀ ਹੁਣ ਅਗਲੇ ਵਰਲਡ ਕੱਪ ਦੇ ਵਿੱਚ ਜਾਂ ਪਾਕਿਸਤਾਨ ਕੁਆਲੀਫਾਈ ਨਹੀਂ ਕਰਨਾ। ਨਹੀਂ ਬੋਲੋ ਸਹੀ। ਹੋਏਗਾ ਵਿੱਚ ਵਰਲਡ ਕੱਪ 'ਚ ਫਿਰ ਔਰ ਕਿਦੋਂ ਨਾ 2028 'ਚ। ਹਾਂਜੀ ਹਾਂਜੀ ਪਰ ਉਦੋਂ ਮੈਂ ਨਹੀਂ ਹੋਣਾ ਉਦੋਂ। ਤੁਸੀਂ ਕਿੱਥੇ ਜਾਣਾ? ਮੈਂ ਚੱਲ ਜਾਣਾ, ਮੈਂ ਨਹੀਂ ਉਦੋਂ ਹੋਣਾ। ਤੁਸੀਂ ਦੇਖੋਗੇ ਕਿ ਪਾਕਿਸਤਾਨ ਫੇਰ ਹਰਿਆ। ਨਹੀਂ ਉਸਤਾਦ ਜੀ ਉਦੋਂ ਗੱਲ ਹੀ ਹੋਰ ਹੋਣੀ। ਉਦੋਂ
ਹਾਰ ਜਿੱਤ ਹੋਣੀ ਨਹੀਂ ਉਦੋਂ ਇਹਨਾਂ ਘੱਲਣਾ ਨਹੀਂ ਜੋ ਚਲੋ। ਅੱਛਾ ਯਾਰ ਇਦਾਂ ਨਹੀਂ ਸੀ ਹੋ ਸਕਦਾ ਕਿ ਇਜਾਜ਼ਤ ਲੈ ਲੈਣ ਕਿ ਭਾਈ ਸਾਡੇ ਜਿਹੜਾ ਵਸੀਮ ਅਕਰਮ, ਸ਼ੁਐਬ ਅਖਤਰ, ਵਕਾਰ ਯੂਨਸ, ਸ਼ਾਹਦ ਫਰੀਦੀ, ਇਹ ਜਿਹੜੇ ਹੈ ਨੇ ਜ਼ਿੰਦਾ ਪਲੇਅਰ ਨੇ ਹਾਲੇ ਮਤਲਬ ਤੁਰਦੇ ਫਿਰਦੇ ਨੇ, ਇਹ ਖੇਲ ਸਕਦੇ ਨੇ? ਨਹੀਂ, ਇੱਕ ਉਹ ਇਜਾਜ਼ਤ ਵੀ ਦੇ ਦਿੰਦੇ, ਉਹਨਾਂ ਨੇ ਤੇ ਖੁੱਲ ਕੇ ਦੇਣੀ। ਇਹਨਾਂ ਦੇ ਕੋਲ ਇਸ ਟਾਈਮ ਬੁਢਾਪੇ ਦੇ ਵਿੱਚ ਕੀ ਹੋਣਾ ਉਸਤਾਦ ਜੀ? ਉਹ ਗੇਮ ਹੁੰਦੀ ਹੈ ਪ੍ਰੈਕਟਿਸ ਦੀ, ਮਸ਼ਕ ਦੀ। ਮੈਂ ਕਹਿੰਦਾ ਵਸੀਮ ਅਕਰਮ ਸਾਹਿਬ ਸਿਰਫ ਖਲੋ ਕੇ ਇੰਜ ਕਰਕੇ ਸਿੱਟੀ ਜਾਣ ਬਸ। ਨਹੀਂ ਤੇ ਅਗਲੇ ਐਸਾ ਮੈਕਸਵੈਲ ਵਰਗੇ ਕਰੈਕਟਰ ਨੇ ਵਸੀਮ ਅਕਰਮ ਗਾਇਬ ਕਰ ਦੇਣਾ। ਨਹੀਂ ਯਾਰ, ਉਹ ਵੀ ਜਾਣਾ ਸੀ ਨਹੀਂ ਪ੍ਰੈਕਟਿਸ ਵਸੀਮ ਸਾਹਿਬ ਅੱਜ ਵੀ ਕਰਦੇ ਹੋਣਗੇ ਕਿਤੇ। ਸਾਰੇ ਕਰਦੇ ਨੇ ਲੇਕਿਨ ਗੇਮ ਬੜੀ ਤੇਜ਼। ਉਸਤਾਦ ਜੀ ਲੇਕਿਨ ਇਹਨਾਂ ਨਾਲ ਉਹਨਾਂ ਨੇ ਚੰਗਾ ਖੇਡ ਲੈਣਾ। ਕਮ ਸੇ ਕਮ ਉਹਨਾਂ ਨੇ ਪ੍ਰੈਸ਼ਰ 'ਚ ਨਹੀਂ ਸੀ ਹੋਣਾ। ਹਾਂਜੀ ਹਾਂਜੀ ਹਾਂਜੀ। ਉਸਤਾਦ ਜੀ ਇਹ ਇਹਨਾਂ ਨੂੰ ਪ੍ਰੈਸ਼ਰ ਮਾਰ ਗਿਆ। ਪ੍ਰੈਸ਼ਰ ਕਿਹੜਾ? ਕਿ ਅਸੀਂ ਇੰਡੀਆ 'ਚ ਖੇਡ ਰਹੇ ਹਾਂ ਤੇ ਉਹ ਸਾਰੀ ਆਡੀਅנס ਉਹਨਾਂ ਦੀ ਆ, ਤੇ ਐਵੇਂ ਮੈਂ ਚੌਕਾ ਮਾਰਾਂ ਤੇ ਮੈਨੂੰ ਕੋਈ ਚੀਜ਼ ਨਾ ਮਾਰ ਦੇਵੇ ਕੋਈ, ਇਹ ਡਰ ਗਏ। ਮੈਂ ਮੰਨ ਗਿਆ ਇੰਡੀਆ ਵਾਲਿਆਂ ਦਾ ਜਿਗਰ, ਹਾਰ ਕੇ ਵੀ ਉਹਨਾਂ ਨੇ ਬੱਤੀਆਂ ਨਹੀਂ ਬੁਝਾਈਆਂ, ਪੂਰੀ ਜਗਮਗ ਗਏ ਯਾਰ। ਨਹੀਂ ਬੱਤੀਆਂ ਬੁਝਾਈ ਰੱਖਦਾ ਯਾਰ। ਜਿਹੜਾ ਮੁੰਡਾ ਸੈਂਚਰੀ ਕਰਕੇ ਗਿਆ ਵਾ, ਉਹ ਭਾਈ ਜਿਹੜਾ ਦਾੜੀ ਜਿਹੀ ਹੈਡ ਅਸਲ ਵੈਸੇ ਉਹ ਪਲੇਅਰ ਦਾ ਇਸ ਟਾਈਮ ਕ੍ਰੈਡਿਟ ਹੈਗਾ ਨਾ ਅਸਲ। ਉਸਤਾਦ ਜੀ ਵਿਰਾਟ ਕੋਹਲੀ ਸਾਹਿਬ ਸੁਭਾਨ ਅੱਲਾਹ ਖੇਡੇ ਨੇ ਪੂਰਾ ਟੂਰਨਾਮੈਂਟ। ਵਿਰਾਟ ਕੋਹਲੀ ਨੇ ਆਪਣਾ ਇੰਜ ਕਰਕੇ ਸੁਰ ਢੰਗਿਆ ਉਸਤਾਦ ਜੀ, ਚੌਥੇ ਕਾਲੇ ਤੋਂ ਭਾਈ ਲੱਗਾ ਹਮੇਸ਼ਾ। ਤੇ ਉਸ ਤੋਂ ਬਾਅਦ ਇਹਨਾਂ ਨੂੰ 300 ਟੱਪਣਾ ਚਾਹੀਦਾ ਸੀ। ਹਾਂਜੀ ਲੇਕਿਨ ਉਹਨਾਂ ਨੇ ਟੱਪਣ ਨਹੀਂ ਦਿੱਤਾ। ਉਹ ਵੀ ਮਾਵਾਂ ਦੇ ਨਾਲ ਘਰੋਂ ਖੇਲਣ ਆਏ ਫਰੀਦ ਸਾਹਿਬ। ਨਹੀਂ ਯੈਲੋ ਨੇ, ਮਾਵਾਂ ਦੇ ਯੈਲੋ ਨੇ, ਉਹ ਵੇਖ ਲਓ, ਉਹ ਵੀ ਮਾਵਾਂ ਦੇ ਯੈਲੋ ਖੇਲਣ ਆਏ ਨੇ ਘਰੋਂ, ਮਾਵਾਂ ਦੇ ਪੀਲੇ। ਉਹ ਵੇਖ ਉਹਦੇ ਵਾਲ ਉੱਤੇ ਦੇਖ ਵੇ। ਕੈਸਾ ਇਹਦੇ ਤੇ ਡਬਿੰਗ ਕਰੋਗਾ ਉਸਤਾਦ ਜੀ, ਕੀ ਕਹਿ ਰਿਹਾ? ਹਾਂ ਨਾਜ਼ਰੀਨ ਤੁਹਾਨੂੰ ਤੇ ਕੁਝ ਨਹੀਂ ਨਜ਼ਰ ਆ ਰਿਹਾ। ਨਹੀਂ ਤੁਸੀਂ ਬੈਠੇ ਬਸ ਵੇਖ ਉਹਨਾਂ ਵਿਚਾਰਿਆਂ ਦਾ ਕੀ ਸੂਰਤ ਹਾਲ ਹੁੰਦੀ ਹੋਏਗੀ ਯਾਰ। ਅਸੀਂ ਉਹਨਾਂ ਨਾਲ ਵੇਖ ਰਹੇ, ਉਹਨਾਂ ਨੂੰ ਕੁਝ ਨਹੀਂ ਨਜ਼ਰ ਆ ਰਿਹਾ। ਇੱਕ ਉਹਨਾਂ ਨੇ ਮੈਚ ਕੱਲ ਵੇਖ ਲਿਆ ਹੋਣਾ ਤੇ ਅੱਜ ਅਸੀਂ ਅੱਜ ਤਬਸਰਾ ਅੱਜ ਸੁਣਨਾ ਐਡਵਾਂਸ। ਅੱਛਾ ਇਹ ਕਹਿਣ ਲਿਆ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਰਹੇ ਹਾਂ ਜਿਹੜਾ ਤੁਸੀਂ ਕੱਲ ਵੇਖਿਆ ਮੈਚ, ਹਨਾ? ਇੱਕ ਦਿਨ ਪਹਿਲੇ ਆ ਮੈਕਸਵੈਲ ਆਇਆ ਯਾਰ, ਮੇਰਾ ਯਾਰ। ਕਿੱਥੇ ਹੈ? ਕਿਹੜਾ ਮੈਕਸਵੈਲ ਜੇ ਸਾਈਡ ਤੇ ਭਾਈ। ਅੱਛਾ ਦੂਸ਼ ਕਰੈਕਟਰ। ਹਾਂਜੀ ਇਹਦਾ ਇੰਟਰਵਿਊ ਸੁਣਿਆ, ਕਹਿੰਦਾ ਮੇਰੀ ਵਾਲਦਾ ਕਹਿੰਦੀ ਤੇਰੇ ਦੰਦਾਂ 'ਚ ਵਿਰਲਾ ਤੂੰ ਬੜਾ ਤੇਜ਼ ਹੋਣਾ। ਉਹ ਕਿਸਮਤ ਵਾਲੇ ਕਿਸਮਤ ਵਾਲੇ ਦਾ ਹੁੰਦਾ ਹੈ ਜਿਹਦੇ ਦੰਦਾਂ 'ਚ ਫਾਸਲਾ ਹੋਵੇ। ਦੰਦਾਂ 'ਚ ਹਲਕਾ ਕੌਣ ਲੱਗ ਪਿਆ ਵਾ, ਮੈਂ ਦੇਖ ਕਿਧਰੋਂ ਹੁਣ ਘੁਰਵੇਂ ਆਉਂਦੇ ਮੈਂ ਦੇਖ ਰਿਹਾ। ਇਹਦੇ ਬਚਪਨ 'ਚ ਭਮੀਰੀ ਵਾਲੇ ਵਾਲ ਸੀ, ਬੜਾ ਲੱਕੀ। ਹਾਂ ਲੋ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ, ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਕੱਲ ਨੂੰ। ਬਾਕੀ ਇੰਡੀਆ ਸਾਜੀ ਵੈਲ ਪਲੇਡ। ਇੰਡੀਆ ਵੀ ਬਹੁਤ ਅੱਛਾ ਖੇਲੀ ਹੈ। ਨਹੀਂ ਯਾਰ ਇੰਡੀਆ ਹਾਂਜੀ ਬੜੇ ਰਿਕਾਰਡ ਲਾਏ, ਵੱਡੇ ਪਲੇਅਰ ਨੇ ਇੰਡੀਆ ਦੇ ਵਿੱਚ ਵੀ ਕਾਫੀ। ਯਾਰ ਜਿਤਨਾ ਹਰਨਾ ਦੇ ਹੁਣ ਕਿਸੇ ਨਾ ਕਿਸੇ ਨੇ ਤੇ ਹੁੰਦਾ ਹੀ ਨਾ। ਫਰੀਦ ਖਾਨ ਹਾਂਜੀ। ਔਰ ਉਸਤਾਦ ਜੀ ਅਸੀਂ ਜਿਹੜਾ ਕ੍ਰਿਟਿਸਾਈਜ਼ ਆਪਣੀ ਟੀਮ ਨੂੰ ਕਰਨੇ, ਅਸੀਂ ਤੇ ਵੈਸੇ ਜਿਵੇਂ ਮਤਲਬ ਕਰੀਏ ਮਜ਼ਾਕ ਕਰ ਰਹੇ ਹਾਂ। ਹਾਂਜੀ ਪਾਵਰ ਭਾਈ ਬਹੁਤ ਅੱਛਾ ਖੇਡਦੇ ਨੇ ਐਸੇ ਉਹਨਾਂ ਨੇ ਮੈਚ ਜਿਤਾਏ ਨੇ ਸਭ। ਹਾਂ ਬਿਲਕੁਲ ਯਕੀਨ। ਜਵਾਨ ਭਾਈ ਐਡਾ ਅੱਛਾ ਖੇਲਣ ਵਾਲੇ, ਹੁਣ ਮਸਲਾ ਵੀ ਤੇ ਹੈ। ਬੜੇ ਆਲਾ ਇਹਨਾਂ ਨੇ ਮੈਚ ਜਿਤਾਏ ਨੇ, ਉਹੀ ਸੋਚ ਕੇ ਅਸੀਂ ਫਿਰ ਯਕੀਨ ਕਰ ਲਿਆ। ਪਰ ਹੁਣ ਕਿਤੇ ਕੰਮ ਲੱਭਣ ਕੋਈ ਹੋਰ ਭਾਈ। ਨਹੀਂ ਇਹ ਆਉਣਗੇ ਦੁਬਾਰਾ, ਆਉਣਗੇ ਆਪਣਾ ਆਉਣਗੇ ਦੁਬਾਰਾ, ਫਿਰ ਆਉਣਗੇ ਪਿੱਚ ਦੀ ਸਫਾਈ ਲਈ। ਸ਼ੇਰ ਜਦੋਂ ਇੱਕ ਕਦਮ ਪਿੱਛੇ ਦਿੰਦਾ ਨਾ, ਹਾਂਜੀ, ਤੇ ਉਹ ਇਸ ਤੋਂ ਲੈਂਦਾ ਵੀ ਮੈਂ ਦੇਖਾਂ ਹਿਸਾਬ ਤਾਂ ਉਹਨਾਂ ਦਾ, ਮੈਂ ਪਿੱਛੋਂ ਨਿਕਲ ਜਾ। ਸਹੀ ਗੱਲ ਆ। ਇਹ ਆ ਦਾ ਮੁਕਾਮ ਆ। ਉਹ ਗੇਮਾਂ ਨਹੀਂ ਕਿ ਜਦੋਂ ਟਾਈਮ 20 ਓਵਰਾਂ ਦੇ ਵਿੱਚ 50 ਓਵਰਾਂ ਦੇ ਵਿੱਚ ਮਤਲਬ 11 ਖਿਲਾੜੀ ਨੇ ਉਹਨਾਂ ਨੇ ਖੇਲਣਾ ਤੇ ਇਹ ਉਹ ਆਤਾ। ਇੱਥੇ ਉਹ ਕੰਮ ਨਹੀਂ ਹੈਗਾ। ਇੱਥੇ ਜਾਂ ਹਾਰ ਜਾਓ ਤੇ ਜਾਂ ਅਗਲੇ ਨੂੰ ਜਿਤਾ ਦੋ। ਸਾਡੇ ਪਾਕਿਸਤਾਨੀਆਂ ਦਾ ਤੇ ਐਸਾ ਭਾਈ ਨਹੀਂ ਗੱਲ। ਟੋਟਲ ਕਿੰਨੇ ਮੈਚ ਖੇਲੇ ਪਾਕਿਸਤਾਨ ਨੇ ਵਰਲਡ ਕੱਪ ਚ? 8 ਮੈਚ ਮਾਸ਼ਾ। 8 ਕਿੰਨੇ ਜਿੱਤੇ? 3 ਜਿੱਤੇ ਨੇ। ਠੀਕ ਆ, ਇਹ ਚ ਕਿਹੜੀ ਗੱਲ ਆ? ਤਕਰੀਬਨ ਹਾਫ ਰਿਹਾ। ਇੰਡੀਆ ਨੇ ਟੋਟਲ ਕਿੰਨੇ ਖੇਲੇ? ਉਹਨਾਂ ਨੇ ਵੀ 8। 10 ਕਿੰਨੇ ਜਿੱਤੇ? 9। ਅੱਜ ਹਾਰੇ। ਕਿੰਨਾ ਕੁ ਫਰਕ ਆ? ਸਾਜੀ ਫਰਕ ਹੀ ਫਰਕ ਆ। ਉਹ 3 ਜਿੱਤੇ, ਉਹ 9 ਜਿੱਤੇ ਨੇ। ਭਾਜੀ ਮੁਲਕ ਉਹਨਾਂ ਦਾ ਬਸ ਸਾਡੇ ਮੁਲਕ ਆ ਕੇ ਖੇਲਣ, ਇੱਥੇ ਫੈਸਲਾਬਾਦ ਜਾ ਕੇ ਖੇਲਣਾ। ਕਬਾਲ ਸਟੇਡੀਅਮ ਜਿੱਤੇ ਸੀ, ਇੱਥੋਂ ਜਿੱਤ ਕੇ ਗਏ ਸੀ ਇੰਡੀਆ। ਉਦੋਂ ਜਿੱਤੇ ਸੀ, ਉਦੋਂ ਕਬਾਲ ਸਟੇਡੀਅਮ ਘਾਹ ਨਹੀਂ ਸੀ ਠੀਕ। ਹੁਣ ਜੇ ਵੀ ਜਿੱਤ ਕੇ ਗਏ ਨੇ, ਜਦੋਂ ਥੋੜੀ ਦੇਰ ਪਹਿਲਾਂ ਹਫਤਾ ਹੋਇਆ।
ਉਹ ਨਹੀਂ ਆਏ ਨੇ ਜਦੋਂ ਮੌਸਮ ਠੰਡਾ ਹੋ ਗਿਆ ਹਾਂਜੀ। ਨਹੀਂ ਮੌਸਮ ਠੰਡੇ ਚ ਕਿੱਥੇ ਠੰਡ ਰਾਤ ਨੂੰ ਤੇ ਗਰਮੀਆਂ ਚ ਆਉਣ ਖੁੱਲੇ ਗਰਮੀਆਂ 'ਚ ਵੀ ਆਏ ਸੀ ਇੱਕ ਵਾਰੀ, ਗਰਮੀਆਂ 'ਚ ਵੀ ਜਿੱਤ ਗਏ। ਉਹ ਜ਼ਿਆਦਾ ਗਰਮੀਆਂ ਹੋਣਗੀਆਂ ਜਦੋਂ ਲੋ ਪੈ ਗਈ ਮੈਚ ਦਾ ਪਤਾ ਮੌਸਮੇ ਬਹਾਰ ਚ ਬਹਾਰ 'ਚ ਵੀ ਜਿੱਤੇ ਨੇ ਭਾਈ, ਬਹਾਰ 'ਚ ਨਹੀਂ ਜਿੱਤੇ ਯਾਰ ਜਿਹੜਾ ਆਏ ਸਨ, ਬਹਾਰ 'ਚ ਉਹਨਾਂ ਨੇ ਟੂਰਨਾਮੈਂਟ ਜਿੱਤ ਕੇ ਲੈ ਗਏ। ਇੱਥੋਂ ਹਾਂਜੀ ਨਹੀਂ ਕੋਈ ਰੱਬੋਂ ਨਾ ਹਾਰੀ ਹੋਵੇ ਬੰਦੇ ਦੀ ਹਰ ਵਾਰੀ। ਹਾਂ ਪਾਕਿਸਤਾਨ ਦੀ ਰੱਬੋਂ ਨਾ ਹਾਰੀ ਹੋਵੇ ਦੇ ਨਹੀਂ ਜਿੱਤਦੇ ਨਹੀਂ ਬਹਰਾਲ ਸਾਜੀ, ਪਾਕਿਸਤਾਨ ਟੀਮ ਵੈਰੀ ਬੈਸਟ ਟੀਮ ਆ ਅੱਜ ਵੀ। अब जीतो या हारो ਯਾਰ ਗੱਲ ਇਹ ਹੈ ਕਿ ਜਦੋਂ ਸੀਨੀਅਰ ਸ਼ੁਆਇਬ ਅਖਤਰ ਸਾਹਿਬ ਦੇਖ ਵਿਚਾਰੇ ਉਹ ਜਿਹੜਾ ਉਹਨਾਂ ਦਾ ਗੁੱਸਾ ਨਾ ਅਸਲ ਚ ਉਹਨਾਂ ਦਾ ਉਹ ਪਿਆਰ ਸੀ, ਮੁਹੱਬਤ ਆ ਕਿ ਤੁਸੀਂ ਮੁਲਕ ਵਾਸਤੇ ਖੇਡ ਰਹੇ ਹੋ। ਲੜ ਰਹੇ ਸਹੀ ਉਹ ਕਿੰਨੀਆਂ ਗੱਲਾਂ ਨਿਕਲੀਆਂ ਵਿੱਚੋਂ ਜੀ, ਮਾਮੂਲ ਹਕ ਸਾਹਿਬ ਦਾ ਫਲਾਣਾ ਸੀ ਜੀ, ਉਹ ਉੱਧਰ ਸੀ ਜੀ, ਉਹ ਪਾਰਟਨਰ ਸੀ ਜੀ, ਉਹਨਾਂ ਦਾ ਬਿਜ਼ਨਸ ਸੀ ਜੀ, ਉਹਨਾਂ ਨੇ ਸਹੀ ਕਿੰਨੀਆਂ ਗੱਲਾਂ ਹੋਈਆਂ। ਉਹ ਵਿਚਾਰੇ ਅਖੀਰ ਇਸਤੀਫਾ ਹੀ ਦੇਤਾ, ਜ਼ਮਾਮ ਸਾਹਿਬ ਨੇ ਵੀ ਇਸਤੀਫਾ ਦੇ ਦਿੱਤਾ, ਹਾਂਜੀ ਠੀਕ ਹੈ ਜੀ, ਬਾਬਰ ਆਜ਼ਮ ਨੇ ਵੀ ਦੇ ਦਿੱਤਾ, बाबर आजम उसका जी ਬਾਬਰ ਆਜ਼ਮ ਉਹ ਆਪਣੇ ਆਜ਼ਮ ਚੀਫ ਸਿਲੈਕਟਰ ਬਣ ਗਏ ਹਾਂ। ਉਹਨੂੰ ਰੱਖ ਲਿਆ ਕੰਮ ਹੁਣ ਚਲੋ ਆਪਣੇ ਦੋਸਤ ਨੇ ਹੁਣ ਇੱਕ ਵਾਰੀ ਦੁਆ ਕਰ ਮੇਰੇ ਹੱਥ 'ਚ ਚੀਫ ਆਫ ਟੀਮ ਸਟਾਫ ਆ ਜਾਏ, ਸਾਰਾ ਮੈਨੂੰ ਚੀਫ ਆਫ ਟੀਮ ਸਟਾਫ ਬਣਾ ਦੇ। ਪੀਸੀਬੀ ਸਾਜੀ ਸਿੱਧਾ ਕਹਿ ਲਓ ਤੁਸੀਂ, ਨਹੀਂ ਸਹੀ ਆਹ ਕਿਹਾ। ਪੀਸੀਬੀ ਹਾਂਜੀ ਪੀਸੀਬੀ ਵੀ ਉਹ ਵੀ ਮੈਨੂੰ ਬਣਾ ਲੈਣਗੇ। ਉਹ ਸਾਜੀ ਉਹ ਹੀ 11 ਖਿਲਾੜੀ ਇਕੱਠੇ ਕਰਾਂਗਾ ਪੂਰੇ ਪਾਕਿਸਤਾਨ 'ਚੋਂ, ਜਿਹਦੇ 'ਚੋਂ ਇੱਕ ਇੱਕ ਖਿਲਾੜੀ ਇੱਕ ਇੱਕ ਸ਼ਹਿਰ 'ਚੋਂ ਇਕੱਠਾ ਕਰਾਂਗਾ ਫਾਈਨਲ। ਆਏ ਹਾਏ ਵਾਹ ਜੀ ਵਾਹ। ਕਰੀਮ ਯਾਨੀ ਕਿ ਕਰੀਮ ਛੱਡ ਦਿਆਂਗਾ ਵਿੱਚ ਮੈਦਾਨ ਤੇ, ਵਾਹ ਵਾਹ ਕਿਆ ਲੋ ਜੋ ਮਰਜ਼ੀ ਕਰੋ ਤੇ ਫਿਰ ਕਿਉਂ ਸਟਾਰ ਵੇਖ ਤੂੰ ਫਿਰ। ਔਰ 11 ਦੇ 11 ਹੀ ਬੋਲਰ ਹੋਣਗੇ, 11 ਦੇ 11 ਹੀ ਬੈਟਸਮੈਨ ਹੋਣਗੇ, ਓਏ ਹੋਏ ਆਲ ਰਾਉਂਡਰ ਹੀ ਆਲ ਰਾਉਂਡਰ 11 ਦੇ 11 ਹੀ all 11 ਦੇ 11 ਵਿਕਟ ਕੀਪਰ ਵੀ ਹੋਣਗੇ। ਹਾਂ 11 ਦੇ 11 ਹੀ ਅੰਪਾਇਰ ਵੀ ਹੋਣਗੇ, 11 ਦੇ ਕਹਿੰਦੇ ਉਹ ਆਡੀਅנס ਵੀ ਆਊਟ ਵੀ ਹੋਣਗੇ, ਓਕੇ ਠੀਕ। ਬੋਲਰ ਵੀ ਹੋਣਗੇ, ਸਾਰਾ ਕੁਝ ਕਮੈਂਟੇਟਰ ਵੀ ਹੋਣਗੇ 11 ਦੇ 11 ਜਿੱਥੇ ਜਿੱਦੀ ਲੋੜ ਪਵੇ, ਮੁਹਤਾਜ ਹੀ ਨਹੀਂ ਹੋਏਗੀ ਉਹਨਾਂ ਦੀ। ਕੋਈ ਗੱਲ ਨਹੀਂ ਹਾਂਜੀ ਹਾਂ ਆ ਦੇ ਨਾ ਹੁਣ ਇਹਦਾ ਹਰਨਾ ਬੰਦਾ ਮਾਸੂਮ ਮੁੰਡੇ ਵਿਚਾਰੇ। ਚਲੋ ਨਾਜ਼ਰੀਨ ਆਪਣਾ ਖਿਆਲ ਰੱਖੋ, ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼। ਵਰਲਡ ਕੱਪ ਆਉਣ ਜਾਣ ਵਾਲੀ ਸ਼ਾਇਦ ਵਰਲਡ ਕੱਪ ਖੈਰ ਹੈ ਯਾਰ, ਇੰਡੀਅਨ ਜਿਹੜੇ ਸਾਡੇ ਵੀਰ ਨੇ ਸਾਨੂੰ ਦੇਖ ਰਹੇ ਨੇ ਯਾਰ, ਅਸੀਂ ਉਹਨਾਂ ਦੇ ਕੰਮ 'ਚ ਰਾਜ ਬਰਾਬਰ ਦੇ ਸ਼ਰੀਕ, ਰਾਜ ਬਰੋਬਰ ਠੀਕ ਹੈ ਜੀ। ਅੱਲਾਹ ਖੈਰ ਕਰੇ ਇਨਸ਼ਾਅੱਲਾ, ਫਿਰ ਸਹੀ ਯਾਰ, ਕੋਈ ਗੱਲ ਨਹੀਂ। ਇਹ ਹੁਣ ਰਾਤ ਰੁਕਣਗੇ ਕਿ ਕੱਪ ਲੈ ਕੇ ਨਿਕਲ ਜਾਣਗੇ ਆਸਟ੍ਰੇਲੀਆ ਕੌਣ? ਆਸਟ੍ਰੇਲੀਆ ਵਾਲੇ ਨਹੀਂ ਇਹਨਾਂ ਨੇ ਇੱਕ ਮਿੰਟ ਨਹੀਂ ਰੁਕਣਾ ਪਾਗਲ। ਨਹੀਂ ਨਹੀਂ ਇਹਨਾਂ ਮੈਕਸਿਮਮ ਨੇ ਕੱਪ ਦਾ ਵਸਾ ਹੀ ਨਹੀਂ ਖਾਣਾ, ਇਹਨਾਂ ਨੇ ਇੰਜ ਕਰਕੇ ਸੌਣਾ ਜੇ ਸੁੱਤੇ ਵੀ ਤੇ ਕੱਪ ਲੈ ਕੇ। ਨਹੀਂ ਮੈਕਸਵੈਲ ਇਹ ਚੰਡੀਗੜ੍ਹ ਕੱਪ ਕਿਹੜਾ ਹੁੰਦਾ ਵਾ? ਕੱਪ ਤੇ ਸਾਜੀ ਇੱਕ ਰਿਕਾਰਡ ਹੈਗਾ ਵਾ। ਨਹੀਂ ਨਹੀਂ ਕੱਪ ਵੀ ਐਕਸਪੈਂਸਿਵ ਹੋ ਸੋਨੇ ਦਾ ਕੱਪ ਵੀ ਨਹੀਂ ਨਹੀਂ expensive ਸੋਨੇ ਦਾ ਸ਼ੀਸ਼ੇ ਦਾ ਕੱਪ ਨਹੀਂ ਲਿਆਂਦਾ ਇਮਰਾਨ ਖਾਨ ਸਾਹਿਬ ਨੇ। ਉਹ ਨਹੀਂ ਉਹ ਹੀਰੇ ਦਾ ਸੀ ਬੇਟਾ ਉਹ ਨਹੀਂ ਉਹ ਗਾ। 92 ਚ ਸੀ, ਹੁਣ 92 12 22 24 22 ਸਾਲ ਹੋ ਗਏ ਇਸ ਗੱਲ ਨੂੰ। ਉਹ ਸਾਜੀ ਕੱਪ ਉਹੀ ਹੁੰਦਾ ਇਹ ਵਾ। ਕੱਪ ਕਿਹਦਾ ਹੁੰਦਾ ਵਾ? ਆਈਸੀਸੀ ਦਾ ਪੂਰੀ ਦੁਨੀਆ ਦਾ ਜਿਹੜਾ ਮੁਕਾਬਲਾ ਹੁਣ ਜਿੱਤ ਗਿਆ ਉਹਨਾਂ ਨਹੀਂ ਨਹੀਂ ਮਲਕੀਅਤ ਕਿਹਦੀ ਹੈ? ਮਤਲਬ ਇੱਕ ਮਿਸਾਲ ਹੈ, ਇਹ 10 ਕਰੋੜ ਦਾ ਕੱਪ ਆ ਜਾਂ 20 ਕਰੋੜ ਦਾ ਮਲਕੀਅਤ ਦਾ, ਹਾਂਜੀ ਤੇ ਇਹ ਕਿਸ ਇੱਕ 20 ਕਰੋੜ ਅਗਰ ਕੋਈ ਵੇਚ ਕੇ 20 ਕਰੋੜ ਯੂਜ਼ ਕਰਨਾ ਚਾਹਵੇ ਆਸਟ੍ਰੇਲੀਅਨ ਕ੍ਰਿਕਟ ਬੋਰਡ ਦਾ ਕੱਪ ਉਹ ਵੇਚ ਨਹੀਂ ਪਰ ਸਕਦੇ। ਫਿਰ ਇਹਦਾ ਕੀ ਫਾਇਦਾ? ਨਹੀਂ ਉਹਨਾਂ ਨੇ ਇੱਕ ਅਹਿਸਾਸ ਹੀ ਆ, ਹਾਂਜੀ ਇਹਦਾ ਵੈਸੇ ਵੀ ਕਹਿੰਦੇ ਕਿ ਤੁਸੀਂ ਜਿੱਤ ਗਏ ਆ। ਹਾਂਜੀ ਬਸ ਉਹਦੇ ਦਾ ਇੰਨਾ ਰੇਟ ਨਹੀਂ ਨਾ ਚੈਂਪੀਅਨ ਸਾਜੀ ਘਮਾਉਣਾ, ਚੈਂਪੀਅਨ ਦਾ ਇੱਕ ਲੈਵਲ ਆ। ਸਹੀ ਗੱਲ ਆ। ਚੈਂਪੀਅਨ ਹੋ ਕੇ ਉਸ ਤੋਂ ਬਾਅਦ ਉਹਨਾਂ ਦਾ ਫਿਰ ਬੱਸ ਜਾਣ ਕਿਤੇ ਟਿਕਟ ਟੁਕੜ ਨਹੀਂ ਲੈਂਦੇ। ਅਸਟਾਣੇ ਜਾਣਾ ਹੋਵੇ, ਝੁਮਰੇ ਜਾਣਾ ਹੋਵੇ, ਲਾਹੌਰ ਟਿਕਟ ਵੀ ਮਾਫ ਹੈ। ਹਾਂ ਠੀਕ ਹੈ, ਫਿਰ ਰੈਂਟ ਤੇ ਮਕਾਨ ਮਕੂਨ ਇਹਨਾਂ ਨੂੰ ਇਦਾਂ ਹੀ ਦੇ ਦਿੰਦੇ, ਕੋਈ ਗਰੰਟੀ। ਆ ਦੇ ਕਿਸ਼ਤਾਂ ਤੇ ਸ਼ਾਇਦ ਲੈਣੀ ਹੋਵੇ ਬਗੈਰ ਆਈਡੀ ਕਾਰਡ ਤੋਂ, ਕਿਉਂਕਿ ਕੱਪ ਜਿੱਤੇ। ਅੱਛਾ ਅੱਛਾ, ਇਹਨਾਂ ਨੂੰ ਇਹ ਫਾਇਦੇ ਹੁੰਦੇ। ਹਾਂਜੀ। ਯਾਨੀ ਅਗਰ ਇਹ ਵਰਲਡ ਕੱਪ ਜਿੱਤ ਕੇ ਜਾਣੇ, ਇਹਨਾਂ ਫੈਸਿਲਿਟੀਆਂ ਇਹਨਾਂ ਕੋਲ ਹੈ। ਸੀਲਟੀਆਂ ਹੁਣ ਇਹਨਾਂ ਦੇ ਬੱਚਿਆਂ ਇਹਨਾਂ ਨੂੰ ਨੇ ਸਮੋਸੇ ਦੇ ਨਾਲ ਛੋਲੇ ਵੀ ਜ਼ਿਆਦਾ ਦਿੰਦੇ ਇਹਨਾਂ ਨੂੰ ਦੁਕਾਨ। ਜ਼ਿਆਦਾ। ਹਾਂਜੀ ਹਾਂਜੀ ਭਾਈ ਮੈਂ ਵਰਲਡ ਕੱਪ ਜਿੱਤਿਆ ਹੋਗਾ ਨਾ, ਇਹਨੂੰ ਪਾ ਦੇ ਜ਼ਿਆਦਾ। ਚਲੋ ਯਾਰ ਨਾਜ਼ਰੀਨ, ਓਕੇ ਆਪਣਾ ਖਿਆਲ ਰੱਖੋ ਯਾਰ, ਮੈਂ ਬਾਰ-ਬਾਰ ਮਾਈਕ ਲਾਈ ਜਾ ਰਿਹਾ। ਠੀਕ ਹੈ ਜੀ, ਥੈਂਕ ਯੂ, ਲਵ ਯੂ, ਅੱਲਾਹ ਹਾਫਿਜ਼।